ਕਮਲਾ ਹੈਰਿਸ ਦੇ ਉਮੀਦਵਾਰ ਐਲਾਨਣ ਤੋਂ ਬਾਅਦ 2% ਕਮਲਾ ਹੈਰਿਸ ਦਾ ਜਿਹੜਾ ਗ੍ਰਾਫ ਹੈ ਉਹ ਅਪ ਚੱਲ ਰਿਹਾ ਟਰੰਪ ਨਾਲੋਂ, ਕਿਉਂਕਿ ਜਦੋਂ ਟਰੰਪ ਬਾਈਡਨ ਥੱਲੇ ਸੀ, ਟਰੰਪ ਕੁਛ ਥਾਵਾਂ ਤੇ 6 ਪੁਆਇੰਟ ਉੱਪਰ ਸੀ, ਪਰ ਹੁਣ ਸਡਨਲੀ ਜਿਹੜਾ ਕਮਲਾ ਹੈਰਿਸ ਦਾ 2 ਪੁਆਇੰਟ ਉੱਪਰ ਜਾ ਰਿਹਾ। ਟਰੰਪ ਨੇ ਆਪਣਾ ਜਿਹੜਾ ਪਹਿਲਾ ਅਟੈਕ ਕਮਲਾ ਹੈਰਿਸ ਦੇ ਉੱਤੇ ਖੋਲ੍ਹਿਆ, ਉਹਨੇ ਕਿਹਾ ਕਿ ਸ਼ੀ ਇਜ਼ ਰੈਡੀਕਲ ਲੈਫਟ lunatic, arguing that US Vice President could not legally take over funds raised by President Joe Biden's re-election campaign। ਕਿਉਂਕਿ ਕਰੈਕਸ਼ਨ ਫੈਸਿਲਿਟੀ ਆਫਿਸਰ ਨੂੰ ਜਿਹੜੀ ਹੈ ਉਹ ਮਾਸਕ ਜਿਹੜੀ ਹੈ ਉਹ ਰੈਸਪੀਰੇਟਰੀ ਦੇ ਲਈ ਔਰ ਦੂਸਰੇ ਦੇ ਲਈ ਪਾਣੀ ਪੈਂਦੀ ਹੈ ਔਰ ਇਹਦੇ ਲਈ ਕਲੀਨ ਸ਼ੇਵ ਹੋਣਾ ਜ਼ਰੂਰੀ ਹੈ। ਸੋ ਇਸ ਲਈ ਅਸੀਂ ਤੁਹਾਨੂੰ ਜਿਹੜਾ ਹੈ ਤੁਹਾਨੂੰ ਆਪਣੀ ਬੀਅਰਡ ਸ਼ੇਵ ਕਰਨੀ ਪਏਗੀ, ਪਰ ਉਹਨਾਂ ਨੇ ਕਿਹਾ ਵੀ ਮੈਂ ਪ੍ਰੈਕਟਿਸਿੰਗ ਸਿੱਖ ਹਾਂ ਔਰ ਇਸ ਦੇ ਨਾਲ ਮੈਂ ਜਿਹੜਾ ਕੋਈ ਸਮਝੌਤਾ ਨਹੀਂ ਕਰ ਸਕਦਾ। 2006 ਤੋਂ ਉਹਨਾਂ ਨੇ ਅਪੀਲ ਦਾਇਰ ਕੀਤੀ ਔਰ 2008 ਦੇ ਵਿੱਚ ਉਹਨਾਂ ਨੇ ਅਪੀਲ ਜਿੱਤ ਲਈ, ਜਿਹਦੇ 'ਚ ਜਿਸ ਅਪੀਲ ਦਾ ਆਧਾਰ ਇਹ ਸੀ ਕਿ ਜਿਹੜੇ ਧਾਰਮਿਕ ਜਜ਼ਬਾਤ ਧਾਰਮਿਕ ਪ੍ਰੈਕਟਿਸਿਸ ਨੇ ਉਹਨਾਂ ਨੂੰ ਐਕੋਮੋਡੇਟ ਕਰਨਾ, ਕਿ ਭਾਈ ਭਾਵੇਂ ਉਹ ਕੁਛ ਥੋੜ੍ਹੀ ਬਹੁਤ ਰੁਕਾਵਟ ਵੀ ਹੋਏ ਆਮ ਕੰਮ ਦੇ ਢੰਗ ਨਾਲ, ਪਰ ਤੁਸੀਂ ਉਹਨਾਂ ਨੂੰ ਐਕੋਮੋਡੇਟ ਕਰੋ, ਉਹਨਾਂ ਨੂੰ ਰੱਖੋ। 2011 ਦੇ ਵਿੱਚ ਕਮਲਾ ਹੈਰਿਸ ਅਟਾਰਨੀ ਜਨਰਲ ਸੀ ਕੈਲੀਫੋਰਨੀਆ ਦੀ, ਉਹਨੇ ਇਸ ਫੈਸਲੇ ਦੇ ਖਿਲਾਫ ਜਿਹੜਾ ਉਹ ਸਟੈਂਡ ਲਿਆ। ਉਹਨੇ ਆਪਣਾ ਫਾਈਲ ਮੋਸ਼ਨ ਦੇ ਬਾਅਦ ਮੋਸ਼ਨ ਕੀਤਾ ਕਿ ਵੀ ਨਹੀਂ, ਇਹ ਜੌਬ ਨੂੰ ਕਰਨ ਦੇ ਲਈ ਸ਼ੇਵ ਕਰਨਾ ਜ਼ਰੂਰੀ ਹੈ ਔਰ ਇਹ ਬਿਲਕੁਲ ਅਸੀਂ ਅਕੋਮੋਡੇਟ ਨਹੀਂ ਕਰਾਂਗੇ। ਸਿੱਖ ਅਮਰੀਕਨ ਫੌਜ 'ਚ ਨੇ ਜਿਹਦੇ 'ਚ ਉਹਨਾਂ ਨੇ ਇਸ ਪਾਰਟ ਨੂੰ ਐਕੋਮੋਡੇਟ ਕੀਤਾ ਹੋਇਆ, ਤੇ ਹੋਰ ਬਾਕੀ ਮਹਿਕਮਿਆਂ 'ਚ ਕੀਤੇ ਹੋਏ ਨੇ। ਤਾਂ ਇਹ ਕਰੈਕਸ਼ਨ ਫੈਸਿਲਿਟੀ ਦੇ ਕਰੈਕਸ਼ਨਲ ਆਫਿਸਰ ਲਈ ਐਸਾ ਕੀ ਹੈ ਕਿ ਵੀ ਤੁਸੀਂ ਅਕੋਮੋਡੇਟ ਨਹੀਂ ਕਰ ਸਕਦੇ, ਪਰ ਉਹ ਨਹੀਂ ਮੰਨੀ ਅਟਾਰਨੀ ਜਨਰਲ ਕਮਲਾ ਹੈਰਿਸ। ਅਫਰੀਕਨ ਅਮਰੀਕਨ ਮੈਨ ਉਹਨਾਂ ਨੂੰ ਤਾਂ ਗ੍ਰਾਂਟ ਕਰ ਦਿੱਤਾ, ਬਟ ਰਿਫਿਊਜ਼ਡ ਦਾ ਸੇਮ accommodation to Sikhs with religious requirement. This was indefensible and she should have shown leadership, integrity and compassion for the civil rights of Sikhs। ਜਦੋਂ ਐਜ਼ ਏ ਸੈਨੇਟਰ ਰਨ ਕਰ ਰਹੀ ਸੀ ਤੇ ਉਸ ਦੇ ਵਿੱਚ ਉਹਨੇ ਕਮਲਾ ਹੈਰਿਸ ਨੇ ਕਿਹਾ ਕਿ ਜੀ ਮੈਂ ਤੇ ਮੇਰੀ ਮਾਂ, ਮੈਂ ਇਕੱਲੀ ਪਲੀ ਹਾਂ ਆਪਣੀ ਮਾਂ ਦੇ ਨਾਲ ਜਾਂ ਦੂਜੇ, ਤੇ ਉਦੋਂ ਇੱਕ ਸਰਦਾਰ ਸਾਹਿਬ ਸੀ ਸਾਡੇ ਨੇੜੇ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਪਰਿਵਾਰ ਦੀ, ਤੇ ਇਹ ਚੰਗਾ ਤੁਸੀਂ ਉਹਦੀ ਭਾਜੀ ਫੋੜੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾ ਤੁਹਾਡੀ ਹੋਸਟ ਹਨੀ ਮੁਖਤਨਾ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 26 ਜੁਲਾਈ 2024 12 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ, ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਂਟਨ ਮਿਸ਼ੀਗਨ ਤੋਂ ਸਰਦਾਰ ਗੋਬਿੰਦਰ ਸਿੰਘ ਜੀ ਵੱਲੋਂ। ਸੋ ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਬਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ
ਕਰਦੇ ਹਾਂ, ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਅੱਜ ਬਰਾਕ ਓਬਾਮਾ ਤੇ ਮਿਸ਼ੇਲ ਓਬਾਮਾ ਨੇ ਕਮਲਾ ਹੈਰਿਸ ਨੂੰ ਡੈਮੋਕ੍ਰੈਟਿਕ ਪਾਰਟੀ ਵਜੋਂ ਜਿਹੜੀ ਹੈ, ਜਿਸ ਤਰ੍ਹਾਂ ਕਿ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਉਮੀਦਵਾਰ ਵਜੋਂ ਜਿਹੜੀ ਹੈ ਹਮਾਇਤ ਦੇ ਦਿੱਤੀ ਹੈ। ਹੁਣ ਲਗਭਗ ਯਕੀਨੀ ਹੈ ਕਿ ਕਮਲਾ ਹੈਰਿਸ ਨੂੰ ਡੈਮੋਕ੍ਰੈਟਿਕ ਕਨਵੈਨਸ਼ਨ ਵਿੱਚ ਪ੍ਰੈਜ਼ੀਡੈਂਟ ਦੇ ਉਮੀਦਵਾਰ ਵਜੋਂ ਮਾਨਤਾ ਮਿਲ ਜਾਵੇਗੀ। ਔਰ ਯਾਦ ਰਹੇ, ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਕੈਲੀਫੋਰਨੀਆ ਤੋਂ ਸੈਨੇਟਰ ਸਨ ਅਤੇ ਉਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਸਨ। ਸੋ ਅਮਰੀਕਾ ਦੇ ਸਿੱਖ ਹਲਕਿਆਂ ਵੱਲੋਂ ਜਿਹੜਾ ਹੈ ਉਹ ਖਦਸ਼ਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਮਲਾ ਹੈਰਿਸ ਜਿਹੜੀ ਹੈ ਅਟਾਰਨੀ ਜਨਰਲ ਵਜੋਂ ਜਿਹੜਾ ਉਹਦਾ ਰਿਕਾਰਡ ਹੈ ਉਹਨੂੰ ਦੇਖਦਿਆਂ ਕਿ ਉਹ ਸਿੱਖ ਮਸਲਿਆਂ ਵਿੱਚ ਸੈਂਸਿਟਿਵ ਨਹੀਂ ਹਨ। ਕਮਲਾ ਹੈਰਿਸ ਦੇ ਰੈਕਟ ਵਿੱਚ ਐਸਾ ਕੀ ਹੈ ਜਿਹੜਾ ਸਿੱਖਾਂ ਨੂੰ ਜਿਹੜਾ ਹੈ ਬੇਚੈਨ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਬਿੰਦਰ ਸਿੰਘ, ਜਿਹੜੇ ਕੈਂਟਨ ਮਿਸ਼ੀਗਨ 'ਚ ਰਹਿੰਦੇ ਨੇ, ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਬਹੁਤ ਪਿਆਰੇ ਵੀਰ ਨੇ। ਇਹਨਾਂ ਦਾ ਸੰਘਰਸ਼ ਦੇ ਨਾਲ ਜੁੜਾਵ ਲਗਾਵ ਵੀ ਪੁਰਾਣਾ ਔਰ ਹਰ ਪੰਥਕ ਮਸਲੇ ਬਾਰੇ ਬੜੀ ਸਪਸ਼ਟ ਕਲੀਅਰ ਸੋਚ ਰੱਖਦੇ ਨੇ। ਕਈ ਵਾਰ ਲੰਬੀ ਟਰੈਵਲ ਕਰਕੇ ਵੀ ਵਾਸ਼ਿੰਗਟਨ DC, ਨਿਊਯਾਰਕ ਪ੍ਰੋਟੈਸਟ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਜੁਆਇਨ ਕਰਦੇ ਰਹੇ ਨੇ। TV84 ਲਈ ਸਾਡੇ ਨਾਲ ਉਹਨਾਂ ਦੀ ਇੱਕ ਖਾਸ ਮੁਹੱਬਤ ਹੈ, ਇੱਕ ਖਾਸ ਲਗਾਵ ਹੈ ਔਰ ਅਸੀਂ ਆਪਣੀ ਅਜੋਕੀ ਟੋਰਾਂਟੋ, ਡਿਟਰੋਇਟ ਔਰ ਕਲਾਮਾਜ਼ੂ ਔਰ ਸਾਊਥ ਬੈਂਡ ਫੇਰੀ ਦੇ ਦੌਰਾਨ ਇੱਕ ਸ਼ਾਮ ਡਿਟਰੋਇਟ ਦੇ ਕੈਂਟਨ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਵੀਰਾਂ ਦੇ ਨਾਲ ਵਿਚਾਰ ਗੋਸ਼ਟੀ ਦੇ ਵਿੱਚ ਗੁਜ਼ਾਰੀ। 20-25 ਦੇ ਕਰੀਬ ਸਿੰਘਾਂ ਨੇ ਲਗਭਗ 2-2.5 ਘੰਟੇ ਜਿੱਥੇ ਸਾਡੀ ਗੱਲਬਾਤ ਸੁਣੀ, ਉੱਥੇ ਆਪਣੇ ਵਿਚਾਰ ਵੀ ਦਿੱਤੇ ਔਰ ਅਸੀਂ ਇਸ ਤੋਂ ਪ੍ਰਭਾਵਿਤ ਵੀ ਹਾਂ। ਆਉਣ ਵਾਲੇ ਪੀਰੀਅਡ 'ਚ ਕੈਂਟਨ ਦੇ ਮੁੱਖ ਗੁਰਦੁਆਰਾ ਸਾਹਿਬ 'ਚ ਵੀ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਏਗਾ ਔਰ ਵੀਰ ਗੁਰਬਿੰਦਰ ਸਿੰਘ ਮਹਿਸੂਸ ਕਰਦੇ ਨੇ ਕਿ ਸਾਡੇ ਲਈ ਆਪਣਾ ਨੈਰੇਟਿਵ ਹੋਣਾ, ਆਪਣਾ ਬਿਰਤਾਂਤ ਸਿਰਜਣਾ ਇਹ ਬੜਾ ਅਹਿਮੀਅਤ ਵਾਲਾ ਕੰਮ ਹੈ। ਬਿਲਕੁਲ। ਔਰ TV84 ਇਸ ਨੂੰ ਬਾਖੂਬੀ ਨਿਭਾ ਰਿਹਾ। ਇਹੀ ਫੀਲ ਉਸ ਇਕੱਠ ਦੇ ਵਿੱਚ ਮੈਨੂੰ ਮਹਿਸੂਸ ਵੀ ਹੋਈ ਕਿ ਜਿੰਨੇ ਵੀ ਆਏ ਵੀਰ, ਕਿਉਂਕਿ ਅਦਰਵਾਈਜ਼ ਤਾਂ ਹਜ਼ਾਰਾਂ ਦੇ ਇਕੱਠ ਵੀ ਹੁੰਦੇ ਨੇ, ਬਹੁਤ ਸਾਰੇ ਸੰਗਤ ਦਾ ਰੂਪ ਹੁੰਦੇ ਨੇ ਔਰ ਉਹ ਕਿਸੇ ਸੈਲੀਬ੍ਰੇਸ਼ਨ ਲਈ ਆਉਂਦੇ ਨੇ। ਉਹਨਾਂ 'ਚ ਵੀ ਇੱਕ ਆਪਣਾ ਗੁਰੂ ਪ੍ਰਤੀ ਔਰ ਪੰਥ ਪ੍ਰਤੀ ਪਿਆਰ ਹੁੰਦਾ। ਪਰ ਜਦੋਂ ਤੁਸੀਂ ਇਸ ਕਿਸਮ ਦੇ ਕਲੋਜ਼ਡ ਸੈਸ਼ਨ ਕਰਦੇ ਹੋ ਜਿਨ੍ਹਾਂ ਦੇ ਵਿੱਚ ਤੁਸੀਂ ਖੁੱਲ੍ਹ ਕੇ ਆਪਣੀਆਂ ਤਾਕਤਾਂ, ਆਪਣੀਆਂ ਕਮਜ਼ੋਰੀਆਂ ਦੋਨਾਂ ਦੀ ਪੜਚੋਲ ਕਰਦੇ ਹੋ, ਤੇ ਸਾਡੇ ਲਈ ਵੀ ਜਿਹੜਾ ਹੈ ਇਹ ਇੱਕ ਚੰਗਾ ਐਕਸਪੀਰੀਅੰਸ ਹੁੰਦਾ। ਜਾਂ ਮੈਂ ਇਹ ਕਹਾਂ ਕਿ ਸਾਡੇ ਲਈ ਵੀ ਇਹ ਫੂਡ ਫॉर ਥਾਟ ਹੁੰਦਾ। ਸੋ ਅਸੀਂ ਵੀਰ ਗੁਰਬਿੰਦਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ TV84 ਦੇ ਖੈਰ ਖੁਆਹ ਨੇ, ਹਮਾਇਤੀ ਨੇ ਔਰ ਹੋਰ ਵੀ ਮਸਲਿਆਂ ਦੇ ਉੱਤੇ, ਪੰਥ ਦੇ ਅੱਡ-ਅੱਡ ਪ੍ਰੋਜੈਕਟਸ ਦੇ ਉੱਤੇ ਆਪਣੀ ਮਦਦ ਦਿੰਦੇ ਨੇ। ਬਿਲਕੁਲ। ਕਿਉਂਕਿ ਸਾਡਾ ਲੀਡ ਸੈਗਮੈਂਟ ਮੋਸਟਲੀ ਅਸੀਂ ਉਸ ਇਸ਼ੂ ਨੂੰ ਹੀ ਲੈਂਦੇ ਜਿਹੜਾ ਜਾਂ ਤਾਂ ਅਮਰੀਕਨ ਨੁਕਤਾ ਨਿਗਾਹ ਤੋਂ ਅਮਰੀਕਾ ਦੀ ਧਰਤੀ ਤੇ ਅਹਿਮੀਅਤ ਵਾਲਾ ਹੋਏ। ਬਹੁਤ ਵਾਰ ਸਾਡਾ ਭਾਰਤ ਦੇ ਵਿੱਚ ਕੀ ਚੱਲ ਰਿਹਾ ਔਰ ਖਾਸ ਤੌਰ ਤੇ ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਪੰਜਾਬ ਦੇ ਵਿੱਚ, ਉਸ ਦੇ ਉੱਤੇ ਗੱਲ ਕਰਦੇ। ਪਰ ਅੱਜ ਅਸੀਂ ਥੋੜਾ ਜਿਹਾ ਉਸ ਤੋਂ ਹਟਵਾਂ ਅਮਰੀਕਾ ਦੇ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ। ਪਰ ਇਸ ਗੱਲਬਾਤ ਤੋਂ ਪਹਿਲਾਂ ਮੈਂ ਇਹ ਵੀ ਦੱਸ ਦਿਆਂ ਕਿ ਜਿਵੇਂ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਭਾਈ ਗਜਿੰਦਰ ਸਿੰਘ ਦਲ ਖਾਲਸਾ, ਉਹਨਾਂ ਦੀ ਯਾਦ ਦੇ ਵਿੱਚ ਬਹੁਤ ਸਾਰੇ ਸਮਾਗਮ ਦੁਨੀਆ ਭਰ ਦੇ ਵਿੱਚ ਲਗਾਤਾਰਤਾ ਦੇ ਨਾਲ ਹੋ ਰਹੇ ਨੇ ਔਰ ਉਹਨਾਂ ਸਮਾਗਮਾਂ 'ਚੋਂ ਇੱਕ ਸਮਾਗਮ ਕੁਝ ਸਮਾਂ ਪਹਿਲਾਂ ਜਿਹੜਾ ਪਰਥ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਹੋਇਆ ਔਰ ਉਸ ਨੂੰ ਸਰ ਜਗਦੀਪ ਸਿੰਘ ਸੰਧੂ, ਜਿਹੜੇ ਕਿ ਅੰਮ੍ਰਿਤਧਾਰੀ ਕਾਉਂਸਲਰ ਨੇ ਪਰਥ ਦੇ ਨਾਲ ਦੀ ਸਿਟੀ ਦੇ, ਉਹਨਾਂ ਦੇ ਗ੍ਰਹਿ ਵਿਖੇ ਇਹ ਸਮਾਗਮ ਹੋਇਆ। ਉਸ ਦੇ ਵਿੱਚ ਸਰ ਸਰਬਜੀਤ ਸਿੰਘ ਘੁਮਾਣ ਜਿਹੜੇ ਨੇ ਉਹ ਵਾਇਆ ਜ਼ੂਮ ਵੀ ਉਹਦੇ 'ਚ ਜੁੜੇ ਔਰ ਇਹ ਸਾਡੇ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਹਰ ਉਸ
ਐਕਟੀਵਿਟੀ ਨੂੰ ਰੈਕਗਨਾਈਜ਼ ਕਰੀਏ। ਔਰ ਜਿਵੇਂ ਮੈਂ ਕਿਹਾ ਕਿ ਅਮਰੀਕਾ, ਕੈਨੇਡਾ, UK ਤੋਂ ਬਾਅਦ ਆਸਟ੍ਰੇਲੀਆ ਉਹ ਮੁਲਕ ਹੈ ਜਿੱਥੇ ਕਿ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਉਹ ਬੇਸ਼ੱਕ ਖਾਲਿਸਤਾਨ ਰੈਫਰੈਂਡਮ ਦੇ ਵੇਲੇ ਜਿਵੇਂ ਮੈਲਬਰਨ, ਬ੍ਰਿਸਬੇਨ, ਸਿਡਨੀ ਚੋਂ ਜਿਹੜੀ ਹੈ ਬਹੁਤ ਜ਼ੋਰਦਾਰ ਆਵਾਜ਼ ਉੱਠੀ, ਉੱਥੇ ਮੈਂ ਦੇਖਦਾ ਕਿ ਪਰਥ ਦੇ ਵਿੱਚ ਵੀ ਸਿੱਖ ਸੰਗਤਾਂ, ਸਿੱਖ ਨੌਜਵਾਨ ਹਰ ਉਹ ਐਕਟੀਵਿਟੀ ਜਦੋਂ ਪੰਜਾਬ ਦੇ ਵਿੱਚ ਕੁਝ ਵੀ ਵਾਪਰਦਾ ਹੈ, ਭਾਵੇਂ ਉੱਥੇ ਅਜੇ ਇੰਨਾ ਨੰਬਰ ਨਹੀਂ ਹੈ, ਕਈ ਵਾਰ ਸੰਗਤ ਦੀ ਉਸ ਕਿਸਮ ਦੀ ਪਾਰਟਿਸਿਪੇਸ਼ਨ ਨਹੀਂ ਹੁੰਦੀ, ਪਰ ਮੈਂ ਇਹ ਸਮਝਦਾ ਵੀ ਸਾਡੇ ਲਈ ਤਾਂ ਕਿਸੇ ਵੀ ਕਾਜ਼ ਦੇ ਲਈ ਤੁਰੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਆਪਣੇ ਆਪ ਦੇ ਵਿੱਚ ਹੀ ਜਿਹੜੇ ਨੇ ਉਹ ਸਾਡੇ ਸਿੰਬਲ ਹੁੰਦੇ ਨੇ। ਸੋ ਅਸੀਂ ਉਹਨਾਂ ਨੇ ਇੱਕ ਯੂਨੀਕ ਜਿਹੜਾ ਭਾਈ ਗਜਿੰਦਰ ਸਿੰਘ ਹੋਰਾਂ ਦੀ ਸ਼ਖਸੀਅਤ ਹੈ, ਉਹਨਾਂ ਦੀ ਯਾਦ ਨੂੰ ਸਮਰਪਿਤ, ਜਿਵੇਂ ਮੈਂ ਦੱਸਿਆ ਸੀ ਕਿ ਆਉਂਦੇ ਐਤਵਾਰ ਵਰਜੀਨੀਆ ਬ੍ਰੈਡਿਕ ਰੋਡ ਦੇ ਉੱਤੇ ਗੁਰਦੁਆਰਾ ਸਿੰਘ ਸਭਾ, ਉਸ ਦੇ ਵਿੱਚ ਵੀ ਵੱਡਾ ਸਮਾਗਮ ਹੈ ਔਰ ਅਸੀਂ ਅਪੀਲ ਵੀ ਕੀਤੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਸ ਦੇ ਵਿੱਚ ਸ਼ਮੂਲੀਅਤ ਕਰਨ। ਅਮਰੀਕਾ ਦੇ ਹਵਾਲੇ ਨਾਲ ਇਹ ਵੀਕਐਂਡ ਦੀ ਖਬਰ ਜਿਹੜੀ ਜਿਸ ਨੇ ਹਰ ਇੱਕ ਨੂੰ ਬੜਾ ਅਨਸਰਟਨਟੀ ਦੇ ਵਿੱਚ ਧੱਕਿਆ, ਉਹ ਸੀ ਪ੍ਰੈਜ਼ੀਡੈਂਟ ਬਾਈਡਨ ਦਾ ਚੁੱਪ-ਚੁਪੀਤੇ ਐਲਾਨਨਾਮਾ ਕਿ ਉਹ ਰੇਸ ਚੋਂ ਵਿਦਡਰਾ ਕਰ ਰਹੇ ਨੇ ਔਰ ਉਹਨਾਂ ਨੇ ਨਾਲ ਦੀ ਨਾਲ ਆਪਣੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਐਂਡੋਰਸ ਕੀਤਾ ਪ੍ਰੈਜ਼ੀਡੈਂਟ ਦੇ ਲਈ। ਔਰ ਨੈਂਸੀ ਪੈਲੋਸੀ ਜਿਹੜੇ ਸਾਬਕਾ ਸਪੀਕਰ ਪਾਰਲੀਮੈਂਟ ਦੇ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਰਹੇ, ਉਹਨਾਂ ਨੇ ਵੀ ਕਮਲਾ ਹੈਰਿਸ ਨੂੰ ਐਂਡੋਰਸ ਕੀਤਾ। ਹੋਰ ਵੀ ਕੈਲੀਫੋਰਨੀਆ ਦੇ ਡੈਲੀਗੇਟਸ ਦੀ ਐਨਫੋਰਸਮੈਂਟ ਆਈ, ਪਰ ਬਹੁਤ ਸਾਰਿਆਂ ਦੀਆਂ ਨਿਗਾਹਾਂ ਬਰਾਕ ਓਬਾਮਾ ਔਰ ਮਿਸ਼ੇਲ ਓਬਾਮਾ ਦੇ ਉੱਤੇ ਟਿਕੀਆਂ ਹੋਈਆਂ ਸੀ ਕਿਉਂਕਿ ਉਹਨਾਂ ਨੇ ਬੇਸ਼ੱਕ ਬਾਈਡਨ ਦੇ ਫੈਸਲੇ ਨੂੰ ਵੈਲਕਮ ਕੀਤਾ ਪਰ ਐਂਡੋਰਸ ਨਹੀਂ ਸੀ ਕੀਤਾ। ਸੋ ਉਹਦੇ ਚੋਂ ਇਹ ਵੀ ਆ ਰਿਹਾ ਸੀ ਜਿਹੜੇ 5-6 ਨਾਂ ਡੈਮੋਕ੍ਰੈਟਿਕ ਹਲਕਿਆਂ ਦੇ ਸਰਕਲ ਕਰ ਰਹੇ ਸਨ ਕਿ ਜਿਹੜੇ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਹੋ ਸਕਦੇ ਨੇ, ਉਹਨਾਂ 'ਚ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਨੇਮ ਜਿਹੜਾ ਹੈ ਉਹ ਮਿਸ਼ੇਲ ਓਬਾਮਾ ਦਾ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਐਜ਼ ਏ ਫਸਟ ਲੇਡੀ 2 ਟਰਮ ਪ੍ਰੈਜ਼ੀਡੈਂਟ ਓਬਾਮਾ ਪ੍ਰੈਜ਼ੀਡੈਂਟ ਰਹੇ ਨੇ। ਮਿਸ਼ੇਲ ਓਬਾਮਾ ਇੱਕ ਬੜੀ ਗ੍ਰੇਸਫੁਲ, ਬੋਲਡ ਔਰ ਵਿਦ ਕਲੈਰਿਟੀ ਉਹਨੇ ਜਿਹੜਾ ਆਪਣਾ ਰੋਲ ਨਿਭਾਇਆ ਔਰ ਕਿਉਂਕਿ ਅਮਰੀਕਾ ਦੇ ਵਿੱਚ ਫਸਟ ਲੇਡੀ ਦਾ ਰੋਲ ਵੀ ਬੜਾ ਕਲੋਜ਼ਲੀ ਵਾਚ ਕੀਤਾ ਜਾਂਦਾ ਹੈ। ਹਾਲਾਂਕਿ ਉਹ ਸਿੱਧੇ ਤੌਰ ਤੇ ਕੋਈ ਸਿਆਸਤ ਦਾ ਹਿੱਸਾ ਨਹੀਂ ਹੁੰਦੇ, ਉਹ ਤਾਂ ਆਪਣੇ ਹਸਬੈਂਡ ਦੇ ਦੀ ਸਲਾਹਕਾਰ ਹੀ ਹੋਏਗੀ, ਲੇਕਿਨ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਚੈਰਿਟੀ ਵਰਕਸ ਨੇ ਜਾਂ ਹਿਊਮੈਨਿਟੇਰੀਅਨ ਕੰਮ ਨੇ ਉਹਨਾਂ ਦੇ ਵਿੱਚ ਰੋਲ ਹੁੰਦਾ ਹੈ ਔਰ ਮਿਸ਼ੇਲ ਓਬਾਮਾ ਨੇ ਉਸ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ। ਇਸ ਲਈ ਜਿਹੜਾ ਇੱਕ ਟ੍ਰੈਂਡਿੰਗ ਨੇਮ ਸੀ ਕਿ ਵੀ ਪ੍ਰੈਜ਼ੀਡੈਂਟ ਲਈ ਉਹ ਆਪਣੇ ਜਿਹੜਾ ਹੈ ਉਹ ਉਮੀਦਵਾਰੀ ਸ਼ੋਅ ਕਰਨ ਦਿਲਚਸਪੀ, ਉਹ ਮਿਸ਼ੇਲ ਓਬਾਮਾ ਸੀ, ਪਰ ਉਹਨਾਂ ਨੇ ਪੋਲਾਈਟਲੀ ਨੋ ਕੀਤੀ ਕਿਉਂਕਿ ਹੁਣ ਲੈਸ ਦੈਨ 100 ਡੇਜ਼ ਜਿਹਨੂੰ ਕਹਿੰਦੇ ਨੇ ਰਹਿ ਗਏ ਨੇ। ਨਵੰਬਰ ਦੇ ਪਹਿਲੇ ਹਫਤੇ 'ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀ ਹੈ ਔਰ ਇਸ ਸਾਰੇ ਦੇ ਚੱਲਦਿਆਂ ਇਹ ਸੀ, ਹੋਰ ਵੀ ਕੁਛ ਨਾ ਸੀ ਕਿ ਵੀ ਜਦੋਂ ਤੱਕ ਡੈਮੋਕ੍ਰੈਟਸ ਦੀ ਕਨਵੈਨਸ਼ਨ ਹੋਣੀ ਹੈ ਕਿਹਨੂੰ ਐਂਡੋਰਸ ਕੀਤਾ ਜਾਂਦਾ ਹੈ। ਲੇਕਿਨ ਅੱਜ ਜਦੋਂ ਕਿ ਬਰਾਕ ਓਬਾਮਾ ਔਰ ਮਿਸ਼ੇਲ ਓਬਾਮਾ ਨੇ ਜਿਹੜੀਆਂ ਪਾਵਰਫੁਲ ਵੌਇਸਿਸ ਨੇ ਵਿਦਨ ਡੈਮੋਕ੍ਰੈਟਸ, ਉਹਨਾਂ ਦੀ ਇੱਕ ਆਪਣੀ ਗ੍ਰੇਸ ਵੀ ਹੈ ਐਜ਼ ਐਨ ਅਮਰੀਕਨ ਪ੍ਰੈਜ਼ੀਡੈਂਟ, ਪਰ ਇਸ ਗੱਲ ਦਾ ਧਿਆਨ ਰਹੇ ਕਿ ਅਫਰੀਕਨ ਅਮਰੀਕਨਸ ਅਮਰੀਕਾ ਦੇ ਵਿੱਚ ਇੱਕ ਬੜਾ ਸੋਲਿਡ ਬਲੌਕ ਹੈ ਵੋਟਾਂ ਦਾ। ਬੇਸ਼ੱਕ ਹੁਣ ਲਤੀਨੋ ਜਿਹੜੇ ਨੇ ਉਹ ਮੇਨ ਮਾਈਨੋਰਟੀ ਬਣ ਗਏ ਨੇ ਗੋਰਿਆਂ ਤੋਂ ਬਾਅਦ, ਲੇਕਿਨ ਅਜੇ ਵੀ ਉਹਨਾਂ 'ਚੋਂ ਬਹੁਤ ਸਾਰੇ ਕੋਈ ਇਲੀਗਲ ਨੇ ਜਾਂ ਕੋਈ ਵੋਟਰ ਨਹੀਂ ਨੇ ਜਾਂ ਕੁਛ ਹੈ, ਬਹੁਤ ਸੋਲਿਡ ਬਲੌਕ ਹੈ ਨੇਟਿਵ ਜਿਹੜਾ ਇਹਨਾਂ ਦਾ ਅਫਰੀਕਨ ਅਮਰੀਕਨਸ ਦਾ। ਸੋ ਇਸ ਐਂਡੋਰਸਮੈਂਟ ਦੇ ਨਾਲ ਇਹ ਲਗਭਗ ਸਰਟਨ ਹੋ ਗਿਆ ਕਿ ਕਮਲਾ ਹੈਰਿਸ ਡੈਮੋਕ੍ਰੈਟਿਕ ਕਨਵੈਨਸ਼ਨ ਜਿਹੜੀ ਹੈ ਉਸ 'ਚ ਉਹਨਾਂ ਦੇ ਉੱਤੇ ਹੀ ਮੋਹਰ ਲੱਗ ਜਾਏਗੀ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਦੀ। ਹਾਲਾਂਕਿ ਇਸ ਨੂੰ ਲੈ ਕੇ ਰਿਪਬਲਿਕਨ ਕੈਂਪ ਦੇ ਵਿੱਚ ਥੋੜ੍ਹੀ ਬਹੁਤ ਹਲਚਲ ਮਚੀ ਹੋਈ ਹੈ ਔਰ ਇੱਕ ਅੱਧੇ TV ਚੈਨਲ ਤੇ ਕਿਸੇ ਐਕਸਪਰਟ ਨੇ ਕਿਹਾ ਕਿ ਵੀ ਇਸ ਤਬਦੀਲੀ ਤੋਂ ਬਾਅਦ ਈਵਨ ਪ੍ਰੈਜ਼ੀਡੈਂਟ ਟਰੰਪ ਜਿਹੜੇ ਰਿਪਬਲਿਕਨ ਨੋਮੀਨੀ ਨੇ, ਉਹਨਾਂ ਨੇ ਬੇਸ਼ੱਕ ਮਿਸਟਰ ਵੈਂਸ ਜਿਹੜੇ ਓਹਾਇਓ ਦੇ ਸੈਨੇਟਰ ਨੇ ਉਹਨਾਂ ਨੂੰ ਆਪਣਾ ਪਾਰਟਨਰ ਵਾਈਸ ਪ੍ਰੈਜ਼ੀਡੈਂਟ ਐਲਾਨਿਆ, ਲੇਕਿਨ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ ਕਿ ਉਹ ਵੀ ਆਪਣਾ ਉਮੀਦਵਾਰ ਵਾਈਸ ਪ੍ਰੈਜ਼ੀਡੈਂਟ ਦਾ ਬਦਲ ਕੇ ਨਿੱਕੀ ਹੇਲੀ ਨੂੰ ਉਮੀਦਵਾਰ ਬਣਾਉਣ, ਕਿਉਂਕਿ ਇਹਦੇ 'ਚ ਕਈ ਫੈਕਟਰ ਹੁੰਦੇ ਨੇ ਜਿਹੜੀ ਜਿਵੇਂ ਅਸੀਂ ਸਾਊਥ ਏਸ਼ੀਅਨ ਕੰਟੈਕਸਟ ਵੀ ਦੇਖੀਏ ਕਿ ਵੀ ਇਸ਼ੂਜ਼ ਜਿਹੜਾ ਮਰਜ਼ੀ ਰੇਜ਼ ਕਰ ਰਿਹਾ ਹੋਏ ਪਰ ਗਰਾਊਂਡ ਦੇ ਉੱਤੇ ਇਹ ਦੇਖਿਆ ਜਾਂਦਾ ਕਿ ਵੋਟਾਂ ਕਿਹਦੀਆਂ ਕਿੱਧਰ ਪੈਣੀਆਂ ਨੇ। ਹੁਣ ਇਹ ਠੀਕ ਹੈ ਕਿ ਅਮਰੀਕਾ ਦੇ ਵਿੱਚ ਹੁਣ ਤੱਕ ਸਭ ਤੋਂ
ਜਿਹੜਾ ਕੋਈ ਹਾਈਐਸਟ ਅਹੁਦੇ ਦੇ ਉੱਤੇ ਉਹ ਔਰਤ ਪਹੁੰਚੀ, ਉਹ ਵਾਈਸ ਪ੍ਰੈਜ਼ੀਡੈਂਟ ਹੈ। ਉਸ ਤੋਂ ਪਹਿਲਾਂ ਸੈਕਟਰੀ ਆਫ ਸਟੇਟ ਜਾਂ ਦੂਜਾ ਹੈ। ਔਰ ਲੇਕਿਨ ਵੋਟਾਂ ਤਾਂ 50% ਔਰਤਾਂ ਦੀਆਂ ਨੇ। ਹੁਣ ਜੇ ਕਮਲਾ ਹੈਰਿਸ ਜਿਹਦੀਆਂ ਜੜ੍ਹਾਂ ਅਫਰੀਕਨ ਅਮਰੀਕਨ ਵੀ ਨੇ, ਉਹ ਤਮਿਲਨਾਡੂ ਦੀ ਇੰਡੀਅਨ ਜਿਹੜੀ ਹੈ ਮੂਲ ਨਾਲ ਵੀ ਜੁੜਦੀ ਹੈ, ਔਰ ਉਹ ਸਾਰੇ ਦੇ ਚੱਲਦੇ ਆ ਰਿਪਬਲਿਕਨ ਇਹ ਵੀ ਦੇਖ ਰਹੇ ਨੇ ਕਿ ਵੀ ਉਹਨੂੰ ਔਰਤ ਹੋਣ ਦਾ ਐਡਵਾਂਟੇਜ ਵੀ ਮਿਲੇਗਾ, ਬਹੁਤ ਸਾਰੀਆਂ ਔਰਤਾਂ ਨੂੰ ਵੀ ਹੋਏਗਾ ਵੀ ਅਸੀਂ ਤਾਂ ਇੱਥੇ ਉਸ ਲੈਵਲ ਤੇ ਜਿਹੜੀ ਸਟਰਗਲ ਕੀਤੀ 1920 'ਚ ਤਾਂ ਔਰਤਾਂ ਨੂੰ ਅਮਰੀਕਾ 'ਚ ਵੋਟ ਦਾ ਹੱਕ ਮਿਲਿਆ ਕਿ ਵੱਡਾ ਬਲਾਕ ਔਰਤਾਂ ਦਾ ਉਸ ਪਾਸੇ ਜਾ ਸਕਦਾ। ਉਹਦੇ 'ਚ ਵਾਈਟ ਵੂਮਨ ਵੀ ਜਿਹੜੀਆਂ ਅਦਰਵਾਈਜ਼ ਭਾਵੇਂ ਉਨੀਆਂ ਲਿਬਰਲ ਨਾ ਹੋਣ ਲੇਕਿਨ ਐਜ਼ ਏ ਵੂਮਨ ਉਹਨਾਂ ਦੀ ਹਮਦਰਦੀ ਹੋਏਗੀ। ਔਰ ਇਸ ਦੇ ਚੱਲਦੇ ਆ ਇਸ ਪੋਸੀਬਿਲਿਟੀ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਜਿਹੜਾ ਨਿੱਕੀ ਹੇਲੀ ਨੂੰ ਉਹ ਟਰੰਪ ਨਾਲ ਉਹਦੀ ਬਾਅਦ ਦੇ ਵਿੱਚ ਹੀ ਵਿਗੜੀ। ਪਹਿਲਾਂ ਤਾਂ ਨਿੱਕੀ ਹੇਲੀ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਮਰੀਕਾ ਦਾ ਐਂਬੈਸਡਰ ਐਲਾਨਿਆ ਸੀ, ਉਹ ਐਂਬੈਸਡਰ ਰਹੀ ਵੀ ਆ, ਉਹ ਬੋਲਡ ਵੀ ਆ। ਅਖੀਰ ਤੱਕ ਉਹਨੇ ਟਰੰਪ ਨੂੰ ਚੈਲੰਜ ਵੀ ਕੀਤਾ ਉਸ ਸਾਰੇ 'ਚ। ਹਾਲਾਂ ਮਿਸਟਰ ਵੈਂਸ ਕਿਉਂਕਿ ਉਹ ਅਸੀਂ ਕਿਹਾ ਸੀ ਵੀ ਓਹਾਇਓ ਔਰ ਮਿਸ਼ੀਗਨ ਔਰ ਪੈਨਸਿਲਵੇਨੀਆ ਔਰ ਇਹ ਨਾਲ ਲੱਗਦੀਆਂ ਵਿਸਕੌਨਸਨ, ਇਹ ਜਿਹੜੀਆਂ ਸਟੇਟਾਂ ਨੇ ਸਵਿੰਗ ਸਟੇਟਾਂ ਨੇ, ਔਰ ਉਹਨਾਂ ਨੂੰ ਜਿੱਤਣ ਦੇ ਲਈ ਇਹ ਹੈ। ਪਰ ਮਿਸਟਰ ਵੈਂਸ ਨੇ ਖੁਦ ਇੰਨਾ ਕੁ ਚੈਲੰਜ ਕੀਤਾ ਹੋਇਆ ਟਰੰਪ ਨੂੰ, ਕਦੇ ਈਡੀਅਟ ਕਹਿ, ਕਦੇ ਹਿਟਲਰ ਕਹਿ, ਕਦੇ ਦੂਜਾ। ਉਹਨਾਂ ਦੇ ਜਿਹੜੇ ਸਟ੍ਰੈਟੇਜਿਸਟ ਨੇ ਜਿਹੜੇ ਚੋਣ ਦਾ ਬਣਾਉਂਦੇ ਨੇ ਕਿ ਜਦੋਂ ਡਿਬੇਟਸ ਹੋਣੀਆਂ ਨੇ, ਪ੍ਰੈਜ਼ੀਡੈਂਟ ਦੀ ਡਿਬੇਟ ਵੀ ਹੁੰਦੀ ਹੈ, ਵਾਈਸ ਪ੍ਰੈਜ਼ੀਡੈਂਟ ਦੀ ਵੀ ਹੁੰਦੀ ਹੈ, ਕਿ ਵੀ ਉਦੋਂ ਮੇਬੀ ਮਿਸਟਰ ਵੈਂਸ ਆਪਣਾ ਰਿਕਾਰਡ ਜਿਹੜਾ ਉਹ ਕਲੀਨ ਨਾ ਕਰ ਸਕਣ। ਔਰ ਦੂਸਰਾ ਕਿਉਂਕਿ ਸਡਨ ਇੰਨੀ ਚੇਂਜ ਹੋਈ ਹੈ, ਹੁਣ ਤੱਕ ਜਿੰਨੀ ਸਟ੍ਰੈਟਜੀ ਸੀ ਰਿਪਬਲਿਕਨਸ ਦੀ ਉਹ ਤਾਂ ਬਾਈਡਨ ਨੂੰ ਹਰਾਉਣ ਦੀ ਸੀ, ਔਰ ਉਹ ਉਹਨਾਂ ਦੇ ਕੋਲ ਪਾਵਰਫੁਲ ਮਸਾਲਾ ਸੀ। ਉਹਦੇ ਮੁੰਡੇ ਦਾ ਹੰਟਰ ਬਾਈਡਨ ਦਾ ਹੋਏ, ਉਹਦਾ ਉਹ ਮਿਸਟਰ ਜੋ ਦੇ ਨਾਲ ਜੋੜ ਕੇ ਜਿਵੇਂ ਟਰੰਪ ਨੇ ਉਹਦੇ ਕਈ ਨਾਂ ਪਾਏ ਹੋਏ ਸੀ। ਹੁਣ ਆਲ ਆਫ ਏ ਸਡਨ ਇਸ ਤੋਂ ਬਾਹਰ ਹਾਲਾਂ ਟਰੰਪ ਨੇ ਆਪਣਾ ਜਿਹੜਾ ਪਹਿਲਾ ਅਟੈਕ ਕਮਲਾ ਹੈਰਿਸ ਦੇ ਉੱਤੇ ਖੋਲ੍ਹਿਆ, ਉਹਨੇ ਕਿਹਾ ਕਿ ਸ਼ੀ ਇਜ਼ ਰੈਡੀਕਲ ਲੈਫਟ ਲਿਊਨੈਟਿਕ। ਹੁਣ ਲੈਫਟ ਅਮਰੀਕਾ ਦੇ ਵਿੱਚ ਗਾਲ ਵਾਂਗ ਹੀ ਹੁੰਦਾ ਹੈ, ਔਰ ਵੈਸੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ। ਹਾਲਾਂਕਿ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਜਦੋਂ ਕਹਿੰਦੇ ਹਾਂ ਜੀ ਫਲਾਂ ਥਾਂ ਫਲਾਂ ਪਾਰਟੀ ਬੈਨ ਕਰਤੀ ਜਾਂ ਦੂਜਾ, ਅਮਰੀਕਨਾਂ ਨੂੰ ਲੱਗਦਾ ਹੋਏ, ਸਾਡਿਆਂ ਨੂੰ ਹੀ ਬਹੁਤਿਆਂ ਨੂੰ ਲੱਗਦਾ ਹੋਏਗਾ ਕਿ ਅਮਰੀਕਾ 'ਚ ਕਦੇ ਕੋਈ ਪਾਰਟੀ ਬੈਨ ਨਹੀਂ ਹੋਈ। ਨਹੀਂ ਜੀ ਹੋਈ, ਔਰ ਉਹ 1952 'ਚ ਜਦੋਂ ਸੈਨੇਟਰ ਮੈਕਾਰਥੀ ਔਰ ਅਮਰੀਕਾ ਦੇ ਵਿੱਚ ਐਂਟਾਈ ਕਮਿਊਨਿਸਟ ਇੱਕ ਲਹਿਰ ਚੱਲੀ ਹੋਈ ਸੀ, ਔਰ ਸੈਨੇਟਰ ਮੈਕਾਰਥੀ ਨੇ ਜਿਸ ਕਿਸਮ ਦਾ ਉਹ ਆਪਣਾ ਸਿਨਿਸਿਜ਼ਮ ਦਿਖਾਇਆ ਹੋਇਆ ਸੀ, ਉਹਦਾ ਨਤੀਜਾ ਸੀ ਕਿ ਬਹੁਤ ਸਾਰੇ ਇੱਥੇ ਹੱਥਕੜੀਆਂ ਲਾ ਕੇ ਕੋਈ ਹਾਲੀਵੁੱਡ ਦੇ ਐਕਟਰ, ਕੋਈ ਦੂਜੇ ਤੀਜੇ ਕਮਿਊਨਿਸਟ ਪਾਰਟੀ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ। ਔਰ ਈਵਨ ਜਿਹੜੇ ਗ੍ਰੀਨ ਕਾਰਡ ਦੀ ਅਰਜ਼ੀ ਭਰਦੇ ਨੇ ਉਹਨਾਂ ਨੂੰ ਯਾਦ ਹੋਏਗਾ ਕਿ ਵੀ ਈਵਨ ਉਹਦੇ 'ਚ ਵੀ ਇੱਕ ਕਾਲਮ ਅਜੇ ਵੀ ਚੱਲਦਾ ਹੈ ਕਿ ਮੈਂ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਰਿਹਾ ਕਿਉਂਕਿ ਦੂਜਾ। ਲੇਕਿਨ ਅਮਰੀਕਾ 'ਚ ਫਿਰ ਉਹ ਫੈਸਲਾ ਚੈਲੰਜ ਹੋਇਆ ਸੀ 1965 ਦੇ ਵਿੱਚ, ਉਹ ਪਾਬੰਦੀ ਖਤਮ ਹੋ ਗਈ ਸੀ। ਸੋ ਅਜੇ ਵੀ ਜਦੋਂ ਕਿਸੇ ਨੂੰ ਅਮਰੀਕਾ 'ਚ ਬਹੁਤ ਐਕਸਟ੍ਰੀਮ ਦੂਜੇ ਪਾਸੇ ਦਾ ਕਹਿਣਾ ਹੋਏ, ਜਿਵੇਂ ਜਿਹੜਾ ਸੈਂਡੀ ਬਰਨਰ ਕੀ ਨਾਂ ਸੀ ਉਹਦਾ, ਜਿਹਨੇ ਰਨ ਕੀਤਾ ਪ੍ਰੈਜ਼ੀਡੈਂਸੀ ਲਈ, ਉਹਦੇ ਤੇ ਵੀ ਸੀ ਕਿ ਟੂ ਲੈਫਟ ਹੈ। ਹੁਣ ਜਦੋਂ ਤੁਸੀਂ ਰੈਡੀਕਲ ਵੀ ਕਹੋ, ਲੈਫਟ ਵੀ ਕਹੋ, ਤੇ ਫਿਰ ਲਿਊਨੈਟਿਕ ਦਾ ਹੁੰਦਾ ਕਿ ਅਧ ਪਗਲੀ, ਪਾਗਲਪਨ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਇਸ ਸਾਰੇ 'ਚ ਵੀ ਹੋਣਾ ਇਹ ਹੈ ਵੀ ਟਰੰਪ ਹਾਲਾਂ ਉਹਦੇ ਬੜੇ ਮੇਜਰਡ ਰਿਸਪੌਂਸ ਹੁੰਦੇ ਨੇ। ਉਹ ਔਰਤਾਂ ਬਾਰੇ ਤਾਂ ਉਹਦਾ ਆਪਣਾ ਕੀ ਰੈਕਰਡ ਹੈ, ਜਾਂ ਅਦਰਵਾਈਜ਼ ਟੈਕਸ ਬਾਰੇ ਕੀ ਹੈ, ਜਾਂ ਦੂਜਾ ਕੀ ਹੈ। ਇਹਨੇ ਈਵਨ ਬੀਬੀ ਕਮਲਾ ਹੈਰਿਸ ਨੇ ਵੀ ਆਪਣੀ ਪਹਿਲੀ ਰੈਲੀ ਜਿਹੜੀ ਕਿ ਮਿਲਵਾਕੀ ਦੇ ਵਿੱਚ ਉਹਨਾਂ ਨੇ ਕੀਤੀ ਹੈ, ਉਸ ਦੇ ਵਿੱਚ ਜਿਹੜਾ ਹੈ ਉਹਨੇ ਵੀ ਸਾਰੇ ਜਿਹੜੇ ਨੇ ਆਪਣੇ ਖੋਲ੍ਹ ਦਿੱਤੇ ਨੇ, ਜਿਹਨੂੰ ਕਹੋ ਕਿ ਵੀ ਸਾਰੀਆਂ ਤੋਪਾਂ ਦੇ ਫਾਇਰ। ਉਹਦੇ 'ਚ ਉਹਨਾਂ ਨੇ ਉਹਨੂੰ ਜਿਹੜਾ ਟਰੰਪ ਨੂੰ ਕਿਹਾ ਵੀ ਤੂੰ ਬਿਜ਼ਨਸ ਫਰਾਡ ਵੀ ਹੈ, ਔਰ ਜੇ ਡੈਮੋਕ੍ਰੇਸੀ ਨੂੰ ਸੇਵ ਕਰਨਾ ਹੈ। ਬਾਈਡਨ ਨੇ ਵੀ ਕਿਹਾ ਮੈਂ ਇਸ ਲਈ ਪਿੱਛੇ ਹਟਿਆ, ਔਰ ਉਹਨਾਂ ਨੇ ਨਾਲ ਦੀ ਨਾਲ ਇਸ ਸਾਰੇ ਦੇ ਉੱਤੇ ਉਹਨਾਂ ਨੇ ਇਹ ਮਿਸ਼ਰ ਓਬਾਮਾ ਔਰ ਬਰਾਕ ਓਬਾਮਾ ਨੇ ਤਾਂ ਕਮਲਾ ਹੈਰਿਸ ਨੂੰ ਐਂਡੋਰਸ ਕਰਦਿਆਂ ਕਿਹਾ ਕਿ ਵੀ ਆਰ ਪ੍ਰਾਊਡ ਆਫ ਯੂ। ਪਰ ਪਹਿਲਾ ਇਸ਼ੂ ਜਿਹੜਾ ਟਰੰਪ ਦੀ ਟੀਮ ਵੱਲੋਂ ਖੜਾ ਕੀਤਾ ਜਾਏਗਾ, ਹੁਣ ਅਮਰੀਕਾ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਪੂਰੇ ਫੰਡ ਤੁਸੀਂ ਇਕੱਠੇ ਕਰਦੇ ਹੋ, ਉਹਦੇ ਲਾਅ ਨੇ ਇਲੈਕਸ਼ਨ ਕਮਿਸ਼ਨ ਦੇ, ਕਿੰਨਾ ਕਰ ਸਕਦੇ ਹੋ। ਹੁਣ ਕਮਲਾ ਹੈਰਿਸ ਦੇ ਕੋਲ ਹਾਲਾਂ ਹੁਣ ਬਹੁਤ ਸਾਰੀ ਐਡ ਤੁਸੀਂ ਦੇਖੋਗੇ ਰਨ ਹੋ ਰਹੀ ਹੈ ਕਮਲਾ ਹੈਰਿਸ ਦੇ ਚਿਹਰੇ ਦੇ ਨਾਲ ਕਿ ਜੀ ਫੰਡਿੰਗ ਕਰੋ, ਦੂਸਰਾ ਕਰੋ। ਪਰ ਇਸ ਵੇਲੇ ਇੱਕ ਵੱਡਾ ਫੰਡ ਜਿਹੜਾ ਹੈ ਉਹ ਆਲਰੇਡੀ
ਬਾਈਡਨ ਦੇ ਨਾਂ ਥੱਲੇ ਇਕੱਠਾ ਹੋਇਆ ਹੈ, ਵੈਦਰ ਉਹ ਟ੍ਰਾਂਸਫਰ ਹੋ ਸਕਦਾ ਹੈ ਕਿ ਨਹੀਂ ਕਮਲਾ ਹੈਰਿਸ ਨੂੰ ਉਹ ਹੋਣ ਦੇ ਲਈ ਕਰ ਰਹੇ ਨੇ। ਲੇਕਿਨ ਪਹਿਲਾ ਚੈਲੰਜ ਟਰੰਪ ਨੇ ਤਾਂ ਇਹੀ ਕੀਤਾ ਹੈ, ਉਹਨਾਂ ਨੇ ਲੀਗੈਲਿਟੀ ਦੇ ਨਾਲ ਇਹ ਜਿਹੜਾ ਫਾਈਲ ਕੀਤਾ ਹੈ ਕੰਪਲੇਂਟ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਕੋਲ, ਆਰਗੂਇੰਗ ਦੈਟ ਯੂਐਸ ਵਾਈਸ ਪ੍ਰੈਜ਼ੀਡੈਂਟ could not legally take over funds raised by President Joe Biden's re-election campaign. ਉਹਨੇ ਕਿਹਾ ਵੀ ਨਹੀਂ ਇਹ ਜਿਹੜਾ ਹੈ ਇਸ ਨੂੰ ਤੁਸੀਂ ਇਹਨਾਂ ਨੂੰ ਨਹੀਂ ਦੇ ਸਕਦੇ। ਦੂਸਰੇ ਪਾਸੇ ਜਿਹੜਾ ਹੈ ਇਹ ਡਰਟੀ ਇਲਜ਼ਾਮਬਾਜ਼ੀਆਂ ਹੋਣਗੀਆਂ ਔਰ ਜਿਵੇਂ ਡੋਨਲਡ ਟਰੰਪ ਨੇ ਉਸ ਨੂੰ ਇੱਥੋਂ ਤੱਕ ਵੀ ਕਿਹਾ ਕਿ ਅਨਫਿਟ ਟੂ ਰੂਲ, ਡਿਸਕ੍ਰਾਈਬਸ ਹਰ ਐਜ਼ ਏ ਰੈਡੀਕਲ ਲੈਫਟ ਲੂਨੈਟਿਕ। ਇਹ ਸਾਰੀਆਂ ਹੀ ਖਬਰਾਂ ਨੇ ਅੱਡ। ਸੋ ਅਸੀਂ ਇਹ ਰੇਸ ਦਿਲਚਸਪ ਬਣ ਗਈ, ਅਗਲੇ 100 ਦਿਨਾਂ 'ਚ ਕਈ ਕੁਝ ਵਾਪਰੇਗਾ। ਹੁਣ ਜਿਹੜਾ ਇਸ ਸਾਰੇ ਪੀਰੀਅਡ ਸਾਨੂੰ ਵੀ ਬਹੁਤ ਸਾਰੀਆਂ ਕਾਲਾਂ ਸੀ, ਕੁਛ ਦੀਆਂ ਲਿਖਤਾਂ ਵੀ ਸੀ ਕਿ ਵੀ ਜੇ ਟਰੰਪ ਬਣਿਆ ਜਾਂ ਉਹਦੀ ਟੀਮ ਆਂਦੀ ਹੈ ਤੇ ਸਿੱਖ ਇਸ਼ੂਜ਼ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਖਾਲਿਸਤਾਨ ਦਾ ਮੁੱਦਾ ਜਾਂ ਓਵਰਆਲ ਰਿਲੇਸ਼ਨਸ਼ਿਪ ਵਿਦ ਇੰਡੀਆ ਕੀ ਹੋਏਗੀ। ਹੁਣ ਜਦੋਂ ਕਮਲਾ ਹੈਰਿਸ ਔਰ ਜਿਹੜੀ ਪਹਿਲੀ ਰਾਇਟਰ ਔਰ ਦੂਸਰਿਆਂ ਦੀਆਂ ਕੁਝ ਪੋਲਸ ਆਈਆਂ ਨੇ, ਕਮਲਾ ਹੈਰਿਸ ਦੇ ਉਮੀਦਵਾਰ ਐਲਾਨਣ ਤੋਂ ਬਾਅਦ 2% ਕਮਲਾ ਹੈਰਿਸ ਦਾ ਜਿਹੜਾ ਗ੍ਰਾਫ ਹੈ ਉਹ ਅਪ ਚੱਲ ਰਿਹਾ ਟਰੰਪ ਨਾਲੋਂ। ਕਿਉਂਕਿ ਜਦੋਂ ਟਰੰਪ ਬਾਈਡਨ ਸੀ, ਬਾਈਡਨ ਥੱਲੇ ਸੀ, ਟਰੰਪ ਕੁਝ ਥਾਵਾਂ ਤੇ 6 ਪੁਆਇੰਟ ਉੱਪਰ ਸੀ, ਪਰ ਹੁਣ ਸਡਨਲੀ ਜਿਹੜਾ ਕਮਲਾ ਹੈਰਿਸ ਦਾ 2 ਪੁਆਇੰਟ ਉੱਪਰ ਜਾ ਰਿਹਾ। ਹਾਲਾਂ ਅਗਲੇ 100 ਦਿਨਾਂ 'ਚ ਕਈ ਕੁਝ ਬਦਲੇਗਾ। ਜਦੋਂ ਡਿਬੇਟਸ ਹੁੰਦੀਆਂ ਨੇ ਉਸ ਤੋਂ ਬਾਅਦ ਵੀ ਬਹੁਤ ਸਾਰੀ ਤਬਦੀਲੀ ਹੁੰਦੀ ਹੈ, ਪਰ ਬਹੁਤ ਸਾਰਿਆਂ ਦੀ ਇਸ ਕੁਐਰੀ ਨੂੰ ਦੇਖਦੇ ਹਾਂ ਕਿ ਭਾਈ ਸਿੱਖਾਂ ਦੇ ਮਾਮਲੇ 'ਚ ਕਮਲਾ ਹੈਰਿਸ ਦਾ ਜਦੋਂ ਉਹ ਸੈਨੇਟਰ ਰਹੀ ਜਾਂ ਉਸ ਤੋਂ ਪਹਿਲਾਂ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਰਹੀ, ਇਸ ਦਾ ਕੀ ਰੋਲ ਰਿਹਾ, ਇਸ ਦੇ ਉੱਤੇ ਜਿਹੜਾ ਅੱਜ ਉਹਨਾਂ ਦੀ ਬਾਜ਼ ਪਬਲੀਕੇਸ਼ਨਸ ਦੇ ਜਿਹੜੇ ਕਾਫੀ ਇਨਵੈਸਟੀਗੇਟਿਵ ਟਾਈਪ ਆਫ ਜਰਨਲਿਜ਼ਮ ਵੀ ਕਰਦੇ ਨੇ, ਐਕਟਿਵਿਸਟ ਵੀ ਨੇ, ਜਸਕਰਨ ਸੰਧੂ, ਉਹਨਾਂ ਦੀ ਆਰਟੀਕਲ ਇਸ ਡਿਸਕਸ਼ਨ ਦੇ ਲਈ ਅਸੀਂ ਇਸਤੇਮਾਲ ਕਰ ਰਹੇ ਔਰ ਇਸ ਦਾ ਟਾਈਟਲ ਹੀ ਹੈ ਕਿ ਸਿੱਖ ਲਾਇਰਸ ਰੀਕਾਲ ਕਮਲਾ ਹੈਰਿਸ ਪ੍ਰੋਬਲਮੈਟਿਕ ਪਾਸਟ ਐਜ਼ ਅਟਾਰਨੀ ਜਨਰਲ। ਹੁਣ ਪ੍ਰੋਬਲਮੈਟਿਕ ਪਾਸਟ ਕੀ ਹੈ, ਜਾਂ ਇਹ ਜਦੋਂ ਅਟਾਰਨੀ ਜਨਰਲ ਸੀ ਐਸਾ ਕਿਹੜਾ ਕੇਸ ਸੀ ਜਿਹੜਾ ਕਮਲਾ ਹੈਰਿਸ ਨੇ ਐਜ਼ ਏ ਅਟਾਰਨੀ ਜਨਰਲ ਹੈਂਡਲ ਕੀਤਾ ਸਿੱਖਾਂ ਨਾਲ ਸੰਬੰਧਿਤ, ਜਿਸ ਨੂੰ ਉਸ ਨੇ ਜਿਸ ਪ੍ਰਤੀ ਜਿਹੜੀ ਹੈ ਸੈਂਸਿਟਿਵਿਟੀ ਨਹੀਂ ਦਿਖਾਈ, ਸੰਵੇਦਨਸ਼ੀਲਤਾ ਨਹੀਂ ਦਿਖਾਈ, ਔਰ ਇਹਦੇ ਬਾਵਜੂਦ ਕਿ ਅਪਰ ਅਪੀਲ ਦੇ ਵਿੱਚ ਉਹ ਕੇਸ ਹਾਰੀ ਕੈਲੀਫੋਰਨੀਆ ਸਟੇਟ, ਲੇਕਿਨ ਇਹਦੇ ਬਾਵਜੂਦ ਕਮਲਾ ਹੈਰਿਸ ਨੇ ਇੱਕ ਤੋਂ ਬਾਅਦ ਇੱਕ ਮੋਸ਼ਨ ਵੀ ਪਵਾਇਆ। ਹਾਲਾਂਕਿ ਜਦੋਂ ਅਟਾਰਨੀ ਜਨਰਲ ਹੁੰਦਾ ਥੱਲੇ ਤੁਹਾਡੇ ਜਿਹੜੀ ਹੈ ਬੈਟਰੀ ਆਫ ਲਾਇਰਸ ਹੁੰਦੀ ਹੈ, ਟੀਮਾਂ ਹੁੰਦੀਆਂ ਨੇ, ਲੇਕਿਨ ਫੈਸਲਾ ਤਾਂ ਅਪਰ ਲੈਵਲ ਤੇ ਹੁੰਦਾ ਹੈ ਕਿ ਵੀ ਇਹ ਸਾਰੇ ਤੋਂ ਅਖੀਰ ਤੱਕ ਜਦੋਂ ਹੈ ਉਹਨੇ ਜਿਹੜੀ ਫੈਸਿਲਿਟੀ ਜਾਂ ਜਿਹੜੀ ਰਿਆਇਤ ਸਿੱਖ ਮੰਗਦੇ ਸੀ ਐਡਜਸਟਮੈਂਟ ਦੀ ਧਾਰਮਿਕ ਭਾਵਨਾਵਾਂ ਦੇ ਥੱਲੇ ਜਾਂ ਧਾਰਮਿਕ ਪ੍ਰੈਕਟਿਸਿਸ ਦੇ ਥੱਲੇ, ਉਹ ਗ੍ਰਾਂਟ ਨਹੀਂ ਕੀਤੀ ਗਈ। ਹਾਲਾਂਕਿ ਜਦੋਂ ਸਿਵਲ ਲਿਬਰਟੀ ਨਾਲ ਰਿਲੇਟਡ ਅਮਰੀਕਾ ਦੀਆਂ ਦੂਸਰੀਆਂ ਆਰਗੇਨਾਈਜੇਸ਼ਨਸ ਉਸ ਕੇਸ 'ਚ ਇਨਵੋਲਵ ਹੋਈਆਂ ਤੇ ਫਿਰ ਉਹਨਾਂ ਨੂੰ ਸਟੇਟ ਨੂੰ ਕੰਪਰੋਮਾਈਜ਼ ਕਰਨਾ ਪਿਆ। ਜਿਹੜਾ ਕੇਸ ਸੀ ਉਹਦੇ 'ਚ ਹਰਜਾਨਾ ਵੀ ਦਿੱਤਾ, ਨੌਕਰੀ ਵੀ ਦਿੱਤੀ ਗਈ, ਲੇਕਿਨ ਜਿਹੜੀ ਨੌਕਰੀ ਦੇ ਲਈ ਇਹ ਸਤਾਰ ਸਾਹਿਬ ਔਰ ਪਿਕਚਰ ਵੀ ਇਸ ਫੈਮਿਲੀ ਦੀ ਸਾਡੇ ਵਿਊਅਰ ਦੇਖ ਸਕਦੇ ਨੇ ਕਿ ਕਰੈਕਸ਼ਨ ਫੈਸਿਲਿਟੀ ਦੇ ਜੌਬ ਲਈ ਜਿਹੜਾ ਸੀ ਉਹਦੇ 'ਚ ਜਿਹੜਾ ਕੋਈ ਵੀ ਜਿਹੜਾ ਉਹਦੇ 'ਚ ਸੋਧ ਨਹੀਂ ਕੀਤੀ ਗਈ। ਸੋ ਮੈਂ ਇਸ ਕੇਸ ਨੂੰ ਉਸੇ ਕੰਟੈਕਸਟ ਦੇ ਵਿੱਚ ਜਿਹਦੇ 'ਚ ਇਸ ਲਿਖਤ ਦੇ ਵਿੱਚ ਡਿਸਕਸ ਕੀਤਾ ਗਿਆ ਮੈਂ ਡਿਸਕਸ ਕਰਨਾ ਚਾਹੁੰਦਾ ਕਿ ਬਈ ਇਹ ਜਿਹੜਾ ਉਹਦੇ 'ਚ ਇਹ ਕੇਸ ਹੈ ਇੱਕ ਸਾਬਕਾ ਭਾਰਤੀ ਨੇਵਲ ਆਫਿਸਰ ਦਾ ਰਿਟਾਇਰਡ, ਜਿਨ੍ਹਾਂ ਨੇ ਜਿਹੜੇ ਸਿੱਖੀ ਸਰੂਪ 'ਚ ਨੇ ਔਰ ਜਿਹੜੇ ਜਦੋਂ ਅਮਰੀਕਾ ਦੇ ਵਿੱਚ 1999 ਦੇ ਵਿੱਚ ਆਏ ਔਰ ਉਹਨਾਂ ਨੇ ਕੈਲੀਫੋਰਨੀਆ ਕਰੈਕਸ਼ਨਲ ਆਫਿਸਰ, ਹੁਣ ਇਹ ਜਿਹੜੀਆਂ ਜੇਲ੍ਹਾਂ ਹੁੰਦੀਆਂ ਨੇ ਜਿਹਨੂੰ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨਸ ਐਂਡ ਰੀਹੈਬਿਲਿਟੇਸ਼ਨ ਕਹਿੰਦੇ ਨੇ, CDCR, ਇਸ 'ਚ ਉਹਨਾਂ ਨੇ 2005 ਦੇ ਵਿੱਚ ਜਿਹੜਾ ਉਹ ਅਪਲਾਈ ਕੀਤਾ ਜੌਬ ਦੇ ਲਈ। ਔਰ ਇਹ ਜਦੋਂ ਇਹਨਾਂ ਨੇ ਅਪਲਾਈ ਕੀਤਾ ਔਰ ਕਿਉਂਕਿ ਉਹਨਾਂ ਦੇ ਕੋਲ ਪ੍ਰੋਪਰ ਗ੍ਰੀਨ ਕਾਰਡ ਹੋਏਗਾ 1999 2005 ਤੱਕ ਤਾਂ ਸਿਟੀਜ਼ਨਸ਼ਿਪ ਹੋਏਗੀ। ਹੁਣ ਜਿਹੜਾ ਕਰੈਕਸ਼ਨ ਫੈਸਿਲਿਟੀ ਦੇ ਵਿੱਚ ਉਹਨਾਂ ਦਾ ਐਜ਼ ਏ ਕਰੈਕਸ਼ਨਲ ਆਫਿਸਰ ਜੌਬ ਸੀ, ਉਸ ਦਾ ਉਹਨਾਂ ਨੇ ਰਿਟਨ ਟੈਸਟ ਪਾਸ ਕਰ ਲਿਆ। ਉਹਨਾਂ ਨੂੰ ਜਿਹੜਾ ਕੰਡੀਸ਼ਨਲ ਆਫਰ ਦੇ ਦਿੱਤੀ ਗਈ ਕਿ ਵੀ ਤੁਹਾਡੀ ਨੌਕਰੀ ਪੱਕੀ ਹੈ ਜੇ ਤੁਸੀਂ ਅੱਖਾਂ ਦਾ ਟੈਸਟ, ਫਿਜ਼ੀਕਲ ਐਬਿਲਿਟੀਜ਼ ਟੈਸਟ
ਤੁਹਾਡੀ ਬੈਕਗਰਾਉਂਡ ਇਨਵੈਸਟੀਗੇਸ਼ਨ ਕਲੀਅਰ ਹੁੰਦੀ ਹੈ, ਸਾਈਕੋਲੋਜੀਕਲ ਐਵੈਲੂਏਸ਼ਨ ਤੇ ਪ੍ਰੀ ਇੰਪਲੋਇਡ ਮੈਡੀਕਲ ਐਗਜ਼ਾਮੀਨੇਸ਼ਨ। ਸੋ ਚਲੋ ਬਾਕੀਆਂ ਦੇ ਤਾਂ ਕੋਈ ਪ੍ਰੋਬਲਮ ਨਹੀਂ ਹੋਈ। ਜਦੋਂ ਉਹਨਾਂ ਦੇ ਮੈਡੀਕਲ ਜਿਹੜੀ ਐਗਜ਼ਾਮੀਨੇਸ਼ਨ ਦੀ ਗੱਲ ਆਈ ਤੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਹ ਤਾਂ ਤੁਹਾਡਾ ਪਾਰਟ ਅਸੀਂ ਜਿਹੜਾ ਹੈ ਉਹ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦਾ ਨਾਮ ਤਰਲੋਚਨ ਸਿੰਘ ਓਬਰਾਏ ਔਰ ਇਹ ਰਿਟਾਇਰਡ ਨੇਵੀ ਦੇ ਆਫੀਸਰ ਸੀ। ਦਰਸ਼ਕ ਉਹਨਾਂ ਦੇ ਔਰ ਉਹਨਾਂ ਦੀ ਵਾਈਫ ਦੀ ਪਿਕਚਰ ਵੀ ਦੇਖ ਸਕਦੇ ਨੇ ਤਰਲੋਚਨ ਸਿੰਘ ਓਬਰਾਏ ਦੀ। ਔਰ ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਕਰੈਕਸ਼ਨ ਫੈਸਿਲਿਟੀ ਆਫੀਸਰ ਨੂੰ ਜਿਹੜੀ ਹੈ ਉਹ ਮਾਸਕ ਜਿਹੜੀ ਹੈ ਉਹ ਰੈਸਪੀਰੇਟਰੀ ਦੇ ਲਈ ਔਰ ਦੂਸਰੇ ਦੇ ਲਈ ਪਾਣੀ ਪੈਂਦੀ ਹੈ ਔਰ ਇਹਦੇ ਲਈ ਕਲੀਨ ਸ਼ੇਵ ਹੋਣਾ ਜ਼ਰੂਰੀ ਹੈ। ਸੋ ਇਸ ਲਈ ਅਸੀਂ ਤੁਹਾਨੂੰ ਜਿਹੜਾ ਹੈ ਤੁਹਾਨੂੰ ਆਪਣੀ ਬੀਅਰਡ ਸ਼ੇਵ ਕਰਨੀ ਪਏਗੀ। ਪਰ ਉਹਨਾਂ ਨੇ ਕਿਹਾ ਵੀ ਮੈਂ ਪ੍ਰੈਕਟਿਸਿੰਗ ਸਿੱਖ ਹਾਂ ਔਰ ਇਸ ਦੇ ਨਾਲ ਮੈਂ ਜਿਹੜਾ ਕੋਈ ਸਮਝੌਤਾ ਨਹੀਂ ਕਰ ਸਕਦਾ। ਔਰ ਇਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਉਹ ਅਦਾਲਤ ਦਾ ਉਹਨਾਂ ਨੇ ਸਹਾਰਾ ਲਿਆ ਔਰ ਇਹ ਸਾਰੇ ਦੇ ਚੱਲਦੇ ਆ 2008 ਦੇ ਤੱਕ ਪਹੁੰਚਦੇ ਹੁਣ 2006 ਤੋਂ ਉਹਨਾਂ ਨੇ ਅਪੀਲ ਦਾਇਰ ਕੀਤੀ ਔਰ 2008 ਦੇ ਵਿੱਚ ਉਹਨਾਂ ਨੇ ਅਪੀਲ ਜਿੱਤ ਲਈ, ਜਿਹੜੀ ਜਿਹਦੇ ਚ ਜਿਸ ਅਪੀਲ ਦਾ ਆਧਾਰ ਇਹ ਸੀ ਕਿ ਜਿਹੜੇ ਧਾਰਮਿਕ ਜਜ਼ਬਾਤ ਧਾਰਮਿਕ ਪ੍ਰੈਕਟਿਸਿਸ ਨੇ ਉਹਨਾਂ ਨੂੰ ਐਕੋਮੋਡੇਟ ਕਰਨਾ ਕਿ ਭਾਈ ਭਾਵੇਂ ਉਹ ਕੁਝ ਥੋੜੀ ਬਹੁਤ ਰੁਕਾਵਟ ਵੀ ਹੋਏ ਆਮ ਕੰਮ ਦੇ ਢੰਗ ਨਾਲ, ਪਰ ਤੁਸੀਂ ਉਹਨਾਂ ਨੂੰ ਐਕੋਮੋਡੇਟ ਕਰੋ, ਉਹਨਾਂ ਨੂੰ ਰੱਖੋ। ਔਰ ਇਹ ਜਦੋਂ ਅਪੀਲ ਦੇ ਵਿੱਚ ਗਏ ਤਾਂ ਜਿਹੜਾ ਇਹ ਅਪੀਲ ਕੋਰਟ ਨੇ ਕਿਹਾ ਕਿ ਇਹ ਜਿਹੜਾ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਰੀਹੈਬਿਲਿਟੇਸ਼ਨ ਹੈ ਇਹਨਾਂ ਨੇ ਡਿਸਕ੍ਰਿਮੀਨੇਟ ਕੀਤਾ ਹੈ ਇਹਨਾਂ ਦੇ ਨਾਲ, ਤਰਲੋਚਨ ਸਿੰਘ ਓਬਰਾਏ ਦੇ ਨਾਲ ਧਾਰਮਿਕ ਬੇਸ ਦੇ ਉੱਤੇ, ਔਰ ਇਸ ਨੂੰ ਜਿਹੜਾ ਉਹ ਜੌਬ ਦਿੱਤਾ ਜਾਏ। ਹੁਣ ਇਸ ਕੇਸ ਨੂੰ ਉਸ ਪੀਰੀਅਡ ਦੇ ਵਿੱਚ ਵੀ ਦਿਲਚਸਪ ਕੇਸ ਹੈ। ਜਿਹੜੀ ਬੀਬੀ ਹਰਮੀਤ ਢਿੱਲੋਂ ਰਿਪਬਲਿਕਨ ਨੇ ਅਰਦਾਸ ਕੀਤੀ, ਉਹਦੀ ਲਾ ਫਰਮ ਨੇ ਤਰਲੋਚਨ ਸਿੰਘ ਓਬਰਾਏ ਦੇ ਕੇਸ ਨੂੰ ਲੜਿਆ। ਹੁਣ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਚੱਲਦੇ ਆ ਇਹ ਜਿਹੜੀ ਡਿਸਕ੍ਰਿਮੀਨੇਟਰੀ ਪਾਲਿਸੀ ਸੀ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ ਸੀ। ਹੁਣ 2011 ਦੇ ਵਿੱਚ ਕਮਲਾ ਹੈਰਿਸ ਅਟਾਰਨੀ ਜਨਰਲ ਸੀ ਕੈਲੀਫੋਰਨੀਆ ਦੀ, ਉਹਨੇ ਇਸ ਫੈਸਲੇ ਦੇ ਖਿਲਾਫ ਜਿਹੜਾ ਉਹ ਸਟੈਂਡ ਲਿਆ। ਉਹਨੇ ਆਪਣਾ ਫਾਈਲ ਮੋਸ਼ਨ ਤੇ ਬਾਅਦ ਮੋਸ਼ਨ ਕੀਤਾ ਕਿ ਵੀ ਨਹੀਂ ਇਹ ਜੌਬ ਨੂੰ ਕਰਨ ਦੇ ਲਈ ਸ਼ੇਵ ਕਰਨਾ ਜ਼ਰੂਰੀ ਹੈ ਔਰ ਇਹ ਬਿਲਕੁਲ ਅਸੀਂ ਅਕਮੋਡੇਟ ਨਹੀਂ ਕਰਾਂਗੇ। ਹੁਣ ਇਸ ਸਾਰੇ ਦੇ ਚੱਲਦੇ ਆ ਸਿਵਲ ਰਾਈਟਸ ਗਰੁੱਪਸ ਜਿਹੜੇ ਸੀ ਉਹਨਾਂ ਨੇ ਵੀ ਹੈਰਿਸ ਨੂੰ ਕ੍ਰਿਟਿਸਾਈਜ਼ ਕੀਤਾ ਕਿ ਭਾਈ ਜੇ ਫੌਜ ਦੇ ਵਿੱਚ ਸਿੱਖ ਅਮਰੀਕਨ ਫੌਜ 'ਚ ਨੇ ਜਿਹਦੇ 'ਚ ਉਹਨਾਂ ਨੇ ਇਸ ਪਾਰਟ ਨੂੰ ਅਕਮੋਡੇਟ ਕੀਤਾ ਹੋਇਆ ਤੇ ਹੋਰ ਬਾਕੀ ਮਹਿਕਮਿਆਂ 'ਚ ਕੀਤੇ ਹੋਏ ਨੇ, ਤਾਂ ਇਹ ਕਰੈਕਸ਼ਨ ਫੈਸਿਲਿਟੀ ਦੇ ਕਰੈਕਸ਼ਨਲ ਆਫੀਸਰ ਲਈ ਐਸਾ ਕੀ ਹੈ ਕਿ ਵੀ ਤੁਸੀਂ ਅਕਮੋਡੇਟ ਨਹੀਂ ਕਰ ਸਕਦੇ। ਪਰ ਉਹ ਨਹੀਂ ਮੰਨੀ ਅਟਾਰਨੀ ਜਨਰਲ ਕਮਲਾ ਹੈਰਿਸ ਔਰ ਇਵੈਂਚੁਅਲੀ ਕੇਸ ਜਿਹੜਾ ਹੈ ਉਹ ਉੱਪਰ ਜਾਂਦਾ ਰਿਹਾ। ਲੇਕਿਨ ਅਲਟੀਮੇਟਲੀ ਹੁੰਦਾ ਇਹ ਹੈ ਕਿ ਵਿਚਾਰਾ ਤਰਲੋਚਨ ਸਿੰਘ ਓਬਰਾਏ ਕਿੱਥੇ ਨੇਵੀ ਆਫੀਸਰ, ਕਿੱਥੇ ਕਰੈਕਸ਼ਨਲ ਆਫੀਸਰ ਦਾ ਜੌਬ, ਉਹ $8-9 ਪਰ ਆਵਰ ਦੇ ਉੱਤੇ ਵਾਲਮਾਰਟ 'ਚ ਕੰਮ ਕਰਦਾ। ਇੱਕ ਸਟੇਜ ਆ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਵੀ ਜੇ ਹੁਣ ਸਟੇਟ ਵੀ ਫਸੀ ਹੋਈ ਸੀ, ਉੱਥੇ ਸਹੂਲਤ ਦੇਣਾ ਨਹੀਂ ਸੀ ਚਾਹੁੰਦੇ ਪਰ ਉਹ ਕੰਪਰੋਮਾਈਜ਼ ਕਰਨਾ ਚਾਹੁੰਦੇ ਸੀ। ਸੋ ਉਹਨਾਂ ਨੇ ਸੈਟਲਮੈਂਟ ਕਰ ਲਈ ਓਬਰਾਏ ਹੋਰਾਂ ਨਾਲ, $3 ਲੱਖ ਜਿਹੜਾ ਉਹਨਾਂ ਨੂੰ ਹਰਜਾਨਾ ਦਿੱਤਾ ਔਰ ਉਹਨਾਂ ਨੂੰ ਕਿਹਾ ਜੀ ਤੁਹਾਨੂੰ ਅਸੀਂ ਜੌਬ ਦੇਵਾਂਗੇ $61,000 ਸਾਲ ਦਾ ਜਿਹੜਾ ਅੱਡ ਐਜ਼ ਏ ਮੈਨੇਜਰ। ਉਹ ਨਹੀਂ ਜੌਬ ਉਹਦੇ 'ਚ ਅਕਮੋਡੇਟ ਨਹੀਂ ਕੀਤਾ ਜਿਹਦੇ ਲਈ ਉਹਨਾਂ ਨੇ ਕੇਸ ਲੜਿਆ। ਔਰ ਇਸ ਸਾਰੇ ਦੇ ਕੇਸ ਦੇ ਵਿੱਚ ਜਿੱਥੇ ਹਰਮੀਤ ਢਿੱਲੋਂ ਦੀ ਜਿਹੜੀ ਉਸ ਵੇਲੇ ਦੀ ਲਾ ਫਰਮ ਸੀ ਢਿੱਲੋਂ ਐਂਡ ਸਮਿਥ LLP, ਉਹਨਾਂ ਨੇ ਕੇਸ ਲੜਿਆ ਸਿੱਖ ਕੋਲੀਸ਼ਨ। ਉਹਨਾਂ ਦਾ ਵਕੀਲ ਵੀ ਜਿਹੜਾ ਇਸ ਦਾ ਹਿੱਸਾ ਸੀ ਔਰ ਇਸ ਆਰਟੀਕਲ ਦੇ ਵਿੱਚ ਹਰਮਨ ਸਿੰਘ ਐਗਜ਼ੈਕਟਿਵ ਡਾਇਰੈਕਟਰ ਸਿੱਖ ਕੋਲੀਸ਼ਨ ਦੇ, ਉਹਨਾਂ ਨੂੰ ਵੀ ਕੋਟ ਕੀਤਾ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਜਿਹੜਾ ਸਿੱਖ ਕੋਲੀਸ਼ਨ ਨੇ ਵੀ ਇਹ ਕਿਹਾ ਕਿ ਵੀ ਕੋਈ ਹੋਰ ਹੁੰਦਾ ਅਟਾਰਨੀ ਜਨਰਲ ਤੇ ਸਮਝ ਆ ਸਕਦੀ ਹੈ ਕਿ ਕੋਈ ਗੋਰਾ ਹੈ, ਕਾਲਾ ਹੈ, ਪੀਲਾ ਹੈ, ਕੋਈ ਹੋਰ ਹੈ। ਹੁਣ ਕਮਲਾ ਹੈਰਿਸ ਜਿਹਦੀਆਂ ਆਪਣੀਆਂ ਰੂਟਸ ਮਾਂ ਵਾਲੇ ਪਾਸਿਓਂ ਇੰਡੀਆ ਦੇ ਵਿੱਚ ਨੇ, ਉਹਨੂੰ ਤਾਂ ਕੋਈ ਭੁਲੇਖਾ ਨਹੀਂ ਹੈ ਵੀ ਸਿੱਖ ਕੀ ਨੇ, ਸਿੱਖਾਂ ਦੇ ਲਈ ਸਿੱਖੀ ਸਰੂਪ ਦੀ ਕੀ ਅਹਿਮੀਅਤ ਹੈ। ਔਰ ਮੈਨੂੰ ਕਿਸੇ ਨੇ ਮੈਂਸ਼ਨ ਵੀ ਕੀਤਾ ਕਿ ਸਿੱਖਾਂ ਦੇ ਗਰੁੱਪ ਨੇ ਜਦੋਂ ਉਹਦੇ ਲਈ ਫੰਡ ਰੇਜ਼ਿੰਗ ਕੀਤਾ, ਜਦੋਂ ਉਹ ਐਜ਼ ਏ ਸੈਨੇਟਰ ਰਨ ਕਰ ਰਹੀ ਸੀ, ਤੇ ਉਸ ਦੇ ਵਿੱਚ ਉਹਨੇ ਕਮਲਾ ਹੈਰਿਸ ਨੇ ਕਿਹਾ ਕਿ ਜੀ ਮੈਂ ਤੇ ਮੇਰੀ ਮਾਂ, ਮੈਂ ਇਕੱਲੀ ਪਲੀ ਹਾਂ ਆਪਣੀ ਮਾਂ ਦੇ ਨਾਲ ਜਾਂ ਦੂਜੇ, ਤੇ ਉਦੋਂ ਇੱਕ ਸਰਦਾਰ ਸਾਹਿਬ ਸੀ ਸਾਡੇ ਨੇੜੇ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਪਰਿਵਾਰ ਦੀ। ਇਹ ਬਾਅਦ ਚ ਦੇ ਸੈਂਟਰ ਤੇ ਮੈਂ ਇਹ ਸੋਚਿਆ ਵੀ ਇਹ ਚੰਗਾ ਸੈਂਸਿਟੀਵਿਟੀ ਲੈਵਲ ਹੈ। ਇੱਕ ਤਾਂ ਇਹ ਹੈ ਕਿ ਵੀ ਤੁਹਾਨੂੰ
ਪਤਾ ਹੈ ਵੀ ਸਿੱਖ ਕੀ ਹੈ, ਸਿੱਖਾਂ ਦੇ ਲਈ ਕਕਾਰਾਂ ਦੀ ਕੀ ਅਹਿਮੀਅਤ ਹੈ, ਤੇ ਜੇ ਉਹਦੀ ਇਹ ਗੱਲ ਜਿਹੜੀ ਉਹਨੇ ਪਰਸਨਲ ਭਾਵੇਂ ਪਤਾ ਨਹੀਂ ਖੁਸ਼ ਕਰਨ ਲਈ ਪੈਸੇ ਲੈਣ ਲਈ ਕੀਤੀ ਹੋਏ, ਪਰ ਠੀਕ ਵੀ ਹੋ ਸਕਦਾ ਇਹ ਤਾਂ ਫਿਰ ਤੁਹਾਡੇ ਤੇ ਜ਼ਿਆਦਾ ਜਿਹੜਾ ਇਹ ਇੱਕ ਜ਼ਿੰਮੇਵਾਰੀ ਆਉਂਦੀ ਹੈ ਕਿ ਭਾਈ ਤੁਸੀਂ ਜਿਹੜੇ ਤੁਹਾਡੇ ਨਾਲ ਖਲੋਣ ਵਾਲੇ ਨੇ, ਔਰ ਉਹਦੇ 'ਚ ਉਹਨਾਂ ਦਾ ਨਾਂ ਵੀ ਜਾਂ ਤਾਰੀਫ ਵੀ ਕੀਤੀ ਜੋ ਉਹਨਾਂ ਨੇ ਬਹੁਤ ਮਦਦ ਕੀਤੀ ਸਾਡੀ, ਮੈਂ ਮਾਂ ਦੀ ਮੇਰੀ ਦੀ, ਔਰ ਅਸੀਂ ਉਸ ਔਖੇ ਵੇਲੇ ਅਸੀਂ ਉਹਨਾਂ ਦਾ ਸਹਾਰਾ ਤੱਕਦੇ ਸੀ, ਤੇ ਇਹ ਚੰਗਾ ਤੁਸੀਂ ਉਹਦੀ ਭਾਜੀ ਪੋੜੀ ਹੈ। ਸੋ ਇਹ ਸਾਰੇ ਦੇ ਉੱਤੇ ਚੱਲਦੇ ਆ ਜਿਹੜੀ ਹੈ ਬੀਬੀ ਢਿੱਲੋਂ ਨੇ ਜਿਹੜਾ ਹਰਮੀਤ ਢਿੱਲੋਂ ਨੇ ਇਸ ਦੇ ਆਰਟੀਕਲ ਦੇ ਲਈ ਗੱਲ ਕੀਤੀ ਹੈ ਇਹਨਾਂ ਦੇ ਨਾਲ, ਔਰ ਕਮੈਂਟ ਕੀਤਾ ਕਿ ਵੀ ਸਾਨੂੰ ਤਾਂ ਆਸ ਸੀ, ਵੀ ਹੈਡ ਹੋਪਸ that because of her Indian heritage, she might be more sensitive to the religious discrimination faced by the Sikhs. कि भी ये धार्मिक भावनावां प्रति सजग होएगी, पर far from it, she was uncaring and dragged out the case as far as she could. कि उन्हें केस ਨੂੰ ਇੰਨਾ ਘੜੀਸਿਆ ਜਿੰਨਾ ਉਹ ਘੜੀਸ ਸਕਦੇ ਸੀ, filing every motion and making every argument, even frivolous ones, ਕਿ ਜਿਨ੍ਹਾਂ ਆਰਗੂਮੈਂਟਸ ਦਾ ਕੋਈ ਆਧਾਰ ਨਹੀਂ ਸੀ, ਉਡਾਤੇ ਵਕੀਲਾਂ ਦੀ ਦੂਜੀ ਟੀਮ ਨੇ, ਲੇਕਿਨ ਉਹਨੇ ਜਿਹੜਾ ਉਹ ਗਿਵ ਅਪ ਨਹੀਂ ਕੀਤਾ। ਉਹਨੇ ਕਿਹਾ ਕਿ ਵੀ ਇਹ ਹੁਣ ਇਹਦੇ ਬਾਵਜੂਦ ਹੈ, ਔਰ ਇਹਦੇ 'ਚ ਆਰਟੀਕਲ ਦਾ ਹਿੱਸਾ ਹੈ ਕਿ ਜਦੋਂ ਕੁਝ ਅਫਰੀਕਨ ਅਮਰੀਕਨ ਜਿਹੜੇ ਨੇ ਉਹਨਾਂ ਨੂੰ ਰਾਇਤ ਦਿੱਤੀ ਗਈ ਕਿ ਜੇ ਮੈਡੀਕਲ ਰੀਜ਼ਨਸ ਕਰਕੇ ਉਹਨਾਂ ਨੂੰ ਦਾੜੀ ਰੱਖਣੀ ਪਏ ਜਾਂ ਸ਼ੇਵ ਨਾ ਕਰਨੀ ਹੋਏ ਤੇ ਉਹ ਕਰ ਸਕਦੇ ਨੇ। ਸੋ ਹੁਣ ਇਹਦਾ ਲੁਬੇ ਲੁਭਾਵ ਇਹ ਹੈ ਕਿ ਵੀ ਜੇ ਮੈਡੀਕਲ ਗਰਾਊਂਡਸ ਤੇ ਅਫਰੀਕਨ ਅਮਰੀਕਨ ਮੈਨ ਉਹਨਾਂ ਨੂੰ ਅਕਮੋਡੇਟ ਕੀਤਾ ਜਾ ਸਕਦਾ ਹੈ, ਤੇ ਰਿਲੀਜੀਅਸ ਗਰਾਊਂਡ ਤੇ ਜਦੋਂ ਕਿ ਸਿਸਟਮ ਸਿੰਪੈਥੈਟਿਕ ਹੈ, ਕੋਰਟ ਆਫ ਅਪੀਲ ਸਿੰਪੈਥੈਟਿਕ ਹੈ ਕਿ ਭਾਈ ਰਿਲੀਜੀਅਸ ਤੁਸੀਂ ਅਕਮੋਡੇਸ਼ਨ ਕਰੋ, ਪਰ ਇਸ ਦਾ ਐਡਾਮੈਂਟ ਹੋਣਾ ਇਹ ਦੱਸਦਾ ਹੈ ਕਿ ਵੀ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਤਾਂ ਇਹ ਅਫਰੀਕਨ ਅਮਰੀਕਨ ਮੈਨ ਉਹਨਾਂ ਨੂੰ ਤਾਂ ਗ੍ਰਾਂਟ ਕਰ ਦਿੱਤਾ, ਬਟ ਰਿਫਿਊਜ਼ਡ ਦਾ ਸੇਮ accommodation to Sikhs with religious requirement. This was indefensible and she should have shown leadership, integrity and compassion for the civil rights of Sikhs, a sizable minority population in our state who have been here for over a century. ਕਿ 100 ਤੋਂ ਜ਼ਿਆਦਾ ਸਾਲ ਪਹਿਲਾਂ ਵੀ ਤੇਰੀ ਮਾਂ ਤਾਂ ਹੁਣੇ ਹੀ ਆਈ ਹੋਣੀ ਹੈ 60s ਜਾਂ 50s ਦੇ ਵਿੱਚ, ਪਿਓ ਤੇਰਾ ਜਿਹੜਾ 40s, ਅਸੀਂ ਤਾਂ ਇੱਥੇ 125 ਸਾਲ ਤੋਂ ਹੈ। ਸੋ ਇਹ ਸਾਰੇ ਦੇ ਉੱਤੇ ਚੱਲਦੇ ਆ, ਉਹਨਾਂ ਦੇ ਹੋਰ ਵੀ ਕਮੈਂਟਸ ਨੇ, ਔਰ ਇਹਦੇ ਤੋਂ ਇੱਕ ਤੱਤ ਜਿਹੜਾ ਉਹਨਾਂ ਨੇ ਕੱਢਿਆ, ਉਹਨੇ ਕਿਹਾ ਵੀ ਇਹਦਾ ਮਤਲਬ ਇਹ ਹੈ ਕਿ ਜਿਹੜਾ ਸੈਂਸਿਟੀਵਿਟੀ ਲੈਵਲ ਹੈ ਔਰ ਸਿੱਖਾਂ ਪ੍ਰਤੀ ਕੀ ਪਹੁੰਚ ਹੋਏਗੀ ਇਹ ਤਾਂ ਬਾਅਦ ਦੀ ਗੱਲ ਹੈ, ਪਰ ਓਵਰਆਲ ਵੀ ਉਹ ਅੰਡਰ ਪ੍ਰੈਸ਼ਰ ਕੰਮ ਕਰਦੀ ਹੈ ਹੈਰਿਸ। ਔਰ ਇਹ ਜਿਹੜੇ ਨੇ ਬਹੁਤ ਸਾਰੇ ਫੈਸਲੇ ਜਿਵੇਂ ਉਹਨਾਂ ਨੇ ਡਿਫਾਈ ਕੀਤੇ ਫੈਡਰਲ ਕੋਰਟ ਦੇ, ਜਿਨ੍ਹਾਂ ਦੇ ਵਿੱਚ ਟੂ ਐਲੀਵੇਟ ਪ੍ਰਿਜ਼ਨ ਓਵਰ ਕਰਾਊਡਿੰਗ, Brady violation in her office as DA, and simple looking the other way when it came to systematic violations of the law. ਇਹ ਉਹਦਾ ਓਵਰਆਲ ਰਿਕਾਰਡ ਵੀ ਹੈ, ਔਰ ਉਹਦੇ 'ਚ ਅਸੀਂ ਇਹਨਾਂ ਨੇ ਵੀ ਇਹੀ ਕਨਕਲੂਡ ਕੀਤਾ, ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਭਾਈ ਕਿਹਨੂੰ ਕਹੀਏ ਕਿ ਕਿਹਨੂੰ ਵੋਟ ਕਰੋ ਨਾ ਕਰੋ, ਟਰੰਪ ਦਾ ਆਪਣਾ ਰੈਕਡ ਕੀ ਹੈ ਜਾਂ ਕਿਵੇਂ ਹੈ, ਉਸ ਬਾਰੇ ਵੀ ਹਰ ਇੱਕ ਦੇ ਆਪਣੀ ਰਾਏ ਹੋ ਸਕਦੀ ਹੈ। ਅਸੀਂ ਇਹ ਵੀ ਸਮਝਦੇ ਹਾਂ ਕਿ ਮਾਈਨੋਰਟੀਜ਼ ਦੇ ਲਈ ਖਾਸ ਤੌਰ ਤੇ ਜ਼ਰੂਰੀ ਵੀ ਹੁੰਦਾ ਹੈ ਕਿ ਵੀ ਹਰ ਟੋਕਰੀ ਦੇ ਵਿੱਚ ਤੁਹਾਡੇ ਆਂਡੇ ਹੋਣ। ਵੈਸੇ ਵੀ ਇੰਡੀਵਿਜੂਅਲ ਚੋਇਸਿਸ ਵੀ ਹੋ ਸਕਦੀਆਂ ਨੇ, ਅਸੀਂ ਕੌਣ ਹੈ ਕਿ ਕਿਸੇ ਨੂੰ ਇਹ ਕਹੀਏ ਕਿ ਤੁਸੀਂ ਇਹਨੂੰ ਵੋਟ ਪਾਓ ਇਹਨੂੰ ਨਾ ਪਾਓ, ਪਰ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਹੈ ਸਮਝਣ ਦੇ ਲਈ, ਕਿਉਂਕਿ ਜੇ ਤੁਸੀਂ ਕਿਸੇ ਬੰਦੇ ਦਾ ਜਾਂ ਕਿਸੇ ਵਿਅਕਤੀ ਦਾ ਪਰਸਨ ਦਾ ਪ੍ਰੈਜ਼ੈਂਟ ਦੇਖਣਾ ਹੈ ਔਰ ਪ੍ਰੈਜ਼ੈਂਟ ਚੋਂ ਤੁਸੀਂ ਉਹ ਫਿਊਚਰ ਦੇ ਵਿੱਚ ਉਸ ਦੇ ਕੀ ਜਿਹੜੇ ਨੇ ਉਹ ਪੈੜ ਚਾਲ ਹੋਏਗੀ, ਤੇ ਤੁਹਾਨੂੰ ਉਸ ਦਾ ਝਲਕਾਰਾ ਤੁਸੀਂ ਪਾਸਟ ਚੋਂ ਦੇਖਦੇ ਹੋ, ਬੀਤੇ ਚੋਂ ਦੇਖਦੇ ਹੋ। ਸੋ ਇਹ ਹਾਲਾਂ ਮੈਨੂੰ ਯਾਦ ਹੈ ਵੀ ਜਦੋਂ ਇਹ ਬੀਬੀ ਵਾਈਸ ਪ੍ਰੈਜ਼ੀਡੈਂਟ ਦੀ ਨੋਮੀਨੀ ਬਣੀ, ਉਦੋਂ ਵੀ ਮੈਂ ਜਿਹੜਾ ਉਹ ਕੁਇਕਲੀ ਡਿਸਕਸ ਕੀਤਾ ਸੀ ਇਸ ਕੇਸ ਨੂੰ, ਲੇਕਿਨ ਹੁਣ ਅਸੀਂ ਕਿਉਂਕਿ ਸਾਡੇ ਕੋਲ ਡਿਟੇਲ ਵੀ ਹੈ ਔਰ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਦੇ ਸਵਾਲ ਵੀ ਸੀ ਇਸ ਦੇ ਉੱਤੇ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਐਜ਼ ਏ ਸੈਨੇਟਰ ਕੁਛ ਇਸ ਕਿਸਮ ਦਾ ਸਾਹਮਣੇ ਨਹੀਂ ਆਇਆ ਕੈਲੀਫੋਰਨੀਆ ਦੀ ਸੈਨੇਟਰ ਹੁੰਦੇ ਆ ਜਿਹਦੇ 'ਚ ਕੋਈ ਪ੍ਰੋ ਇੰਡੀਆ ਸਟਾਂਸ ਬਹੁਤਾ ਖੁੱਲ੍ਹ ਕੇ ਨਜ਼ਰ ਆਇਆ ਹੋਏ। ਉਹ ਜਿੰਨੀਆਂ ਬੀਬੀਆਂ ਪ੍ਰਮਲਾ ਜਿਹੜੀ ਹੈ ਉੱਥੋਂ ਸਿਐਟਲ ਤੋਂ, ਜਾਂ ਇਹ ਕਮਲਾ ਹੈਰਿਸ ਜਾਂ ਦੂਜੀ, ਜਦੋਂ ਹੁਣ ਉਹਨੇ ਟਰੰਪ ਨੇ
ਲਿਊਨੈਟਿਕ ਲੈਫਟ ਰੈਡੀਕਲ ਇਹ ਸਾਰੇ ਲਫ਼ਜ਼ ਇਸਤੇਮਾਲ ਕੀਤੇ ਨੇ। ਸੋ ਜ਼ਾਹਰ ਹੈ ਕਿ ਹਿਊਮਨ ਰਾਈਟਸ ਦੇ ਮੁੱਦੇ ਤੇ ਜਾਂ ਦੂਜੇ ਇੰਡੀਆ ਦੀਆਂ ਕ੍ਰਿਟਿਕ ਹੀ ਨੇ ਬੀਬੀਆਂ, ਇਹ ਵੀ ਕ੍ਰਿਟਿਕ ਸੀ। ਲੇਕਿਨ ਇਹ ਦੂਸਰੇ ਪਾਸੇ ਪ੍ਰੋਬਲਮ ਇਹ ਹੁੰਦੀ ਹੈ ਵੀ ਕਮਲਾ ਹੈਰਿਸ ਪ੍ਰੈਕਟਿਸਿੰਗ ਕ੍ਰਿਸਚਨ ਹੈ ਔਰ ਉਹ ਹੁਣ ਉਹਦੇ ਜਿਹੜੇ ਕ੍ਰਿਸਚਨ ਗਰੁੱਪ ਵਿਦਨ ਜਾਂ ਜਿੱਥੇ ਉਹ ਪੜ੍ਹੀ ਜਾਂ ਦੂਜੇ ਉਹ ਫੁੱਲੀ ਹਮਾਇਤ ਦੇ ਵਿੱਚ ਆਏ ਨੇ। ਪਰ ਇਹ ਜਿਹੜੇ ਲੈਫਟ ਲੀਨਿੰਗ ਨੇ, ਮੈਂ ਤਾਂ ਇੰਡੀਅਨ ਕੰਟੈਕਸਟ 'ਚ ਵੀ ਦੇਖਦਾ, ਇਹ ਧਾਰਮਿਕ ਮਾਮਲਿਆਂ 'ਚ ਪੂਰੀ ਤਰ੍ਹਾਂ ਇਨਸੈਂਸਿਟਿਵ ਹੋ ਜਾਂਦੇ ਨੇ। ਇਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਇਹ ਜਿਹੜਾ ਔਰ ਖ਼ਾਸ ਤੌਰ ਤੇ ਸਿੱਖਾਂ ਦੇ ਮਾਮਲੇ 'ਚ ਉੱਥੇ ਵੀ ਤੁਸੀਂ ਇੰਡੀਆ ਦੇ ਲੈਫਟਿਸਟ ਦਾ ਵਰਤਾਰਾ ਦੇਖੋਗੇ ਸਾਰੀ ਮੂਵਮੈਂਟ ਦੇ ਵੇਲੇ 80s 90s ਦੇ ਵੇਲੇ ਕਿ ਵੀ ਉਹਨਾਂ ਨੂੰ ਸਟੇਟ ਦਾ ਆਪਰੇਸ਼ਨ ਜਿਹੜਾ ਸੀ ਸਿੱਖਾਂ ਦੇ ਖਿਲਾਫ ਉਸ ਦੇ ਉੱਤੇ ਕੋਈ ਇਤਰਾਜ਼ ਨਹੀਂ ਸੀ। ਰਾਦਰ ਉਹਦੇ ਸਹਿਯੋਗੀ ਨਹੀਂ, ਉਹ ਅੱਗੇ ਵੱਧ ਕੇ ਉਸ ਕਿਸਮ ਦਾ ਆਪਰੇਸ਼ਨ ਜਾਂ ਜ਼ੁਲਮ ਕਰਨ ਨੂੰ ਤਿਆਰ ਸੀ। ਇਹੀ ਐਟੀਟਿਊਡ ਦੁਨੀਆ 'ਚ ਹੋਰ ਥਾਵਾਂ ਤੇ ਵੀ ਇਹ ਲੈਫਟਿਸਟ ਦਾ ਦੇਖਣ ਜਾਂਦਾ ਹੈ ਕਿ ਜਦੋਂ ਜਿੱਥੇ ਕਿਉਂਕਿ ਸਿੱਖਾਂ ਦੀ ਆਸਥਾ ਵਿਸ਼ਵਾਸ ਸਾਡੇ ਧਾਰਮਿਕ ਆਰਟੀਕਲਸ ਆਫ ਫੇਥ ਇਹ ਮਹਿਜ਼ ਰਿਚੁਅਲ ਨਹੀਂ ਨੇ ਜਾਂ ਇਹ ਮਹਿਜ਼ ਜਿਹੜੇ ਨੇ ਉਹ ਇੱਕ ਸਿੰਬਲ ਵਾਂਗ ਨਹੀਂ ਨੇ, ਇਹ ਸਾਡਾ ਵੇ ਆਫ ਲਾਈਫ ਹੈ, ਸਾਡੀ ਜਿੰਦ ਜਾਨ ਦਾ ਹਿੱਸਾ ਹੈ। ਸੋ ਇਹਨੂੰ ਉਹੀ ਸਮਝ ਸਕਦਾ ਹੈ ਜਿਹੜਾ ਖੁਦ ਉਸ ਲੈਵਲ ਦੇ ਫੇਥ ਦੇ ਨਾਲ ਜੁੜਿਆ ਹੋਏ। ਸੋ ਕਿਉਂਕਿ ਇਹ ਸਾਰੇ ਲੂਜ਼ ਕੈਨਨਸ ਵਾਂਗ ਇਹਨਾਂ ਨੂੰ ਐਕਸਟ੍ਰੀਮ ਜਿਹੜੇ ਇਸ਼ੂ ਨੇ ਉਹਨਾਂ ਦੇ ਹੱਕਾਂ ਦੀ ਤਾਂ ਧਿਆਨ ਰਹੇਗਾ, ਉਹ ਭਾਵੇਂ ਜਿਹੜਾ LGBT ਗਰੁੱਪ ਦੇ ਐਡਵੋਕੇਟ ਹੋਣ ਕਿਸੇ ਹੋਰ ਦੇ ਹੋਣ, ਲੇਕਿਨ ਧਾਰਮਿਕ ਮਾਮਲਿਆਂ ਦੇ ਵਿੱਚ ਖਾਸ ਤੌਰ ਤੇ ਜੇ ਅਸੀਂ ਇੰਡੀਅਨ ਕਮਿਊਨਿਸਟ ਲੈਫਟਿਸਟ ਮਾਈਂਡਸੈਟ ਦੇਖੀਏ, ਹੁਣ ਮੈਨੂੰ ਕਮਲਾ ਹੈਰਿਸ ਦਾ ਤਾਂ ਪਤਾ ਨਹੀਂ ਵੀ ਇਹ ਕਿੰਨੀ ਕੁ ਲੈਫਟਿਸਟ ਜਾਂ ਰੈਡੀਕਲ ਹੈ, ਪਰ ਇਹ ਆਮ ਦੇਖਣ ਚਾਹੁੰਦਾ ਹੈ ਕਿ ਵੀ ਇਹ ਇੱਦਾਂ ਦੇ ਮਾਮਲਿਆਂ 'ਚ ਫਿਰ ਇਹ ਟੋਟਲੀ ਇਨਸੈਂਸਿਟਿਵ ਹੋ ਜਾਂਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।